ਬਿਆਨੀਆਂ ਜਿਹੜਾ ਲਫ਼ਜ਼ ਹੈ ਉਹ ਅਸੀਂ ਦੇਖਦੇ ਕਿ ਅੱਜ ਕੱਲ੍ਹ ਬਹੁਤ ਵਾਇਰਲ ਹੈ। ਮਤਲਬ ਸਾਡੇ TV ਚੈਨਲਾਂ ਨੇ, ਸਾਡੇ ਸੋਸ਼ਲ ਮੀਡੀਆ ਤੇ ਹਰ ਜਮਾਤ ਸਿਆਸੀ ਜਾਂ ਕੋਈ ਵੀ ਏਜੰਡਾ ਲੈ ਕੇ ਉੱਠਦੀ ਹੈ ਤਾਂ ਉਹਦੇ ਵਾਸਤੇ ਫਰਜ਼ ਹੈ ਕਿ ਪਹਿਲਾਂ ਇੱਕ ਆਪਣਾ ਬਿਆਨੀਆਂ ਭਾਵੇਂ ਉਹਨੂੰ ਸਮਝ ਆਵੇ ਨਾ ਆਵੇ, ਆਵਾਮ ਨੂੰ ਆਪ ਭਾਵੇਂ ਬਾਅਦ ਵਿੱਚ ਸਮਝ ਲਵੇ, ਲੇਕਿਨ ਬਿਆਨੀਆਂ ਹੋਣਾ ਚਾਹੀਦਾ। ਉਹਦੇ ਤੇ ਗੱਲਬਾਤ ਅਸੀਂ ਸਾਰੀ ਕਰੀ ਕਿ ਬਿਆਨੀਆਂ ਹੈ ਕੀ ਹੈ। ਪਿਛਲੇ ਸੈਸ਼ਨ 'ਚ ਇੱਕ ਦੋਸਤ ਜਿਨ੍ਹਾਂ ਨੇ ਕੋਈ ਸਵਾਲ ਕੀਤੇ ਔਰ ਚਿੰਤਾ ਦਾ ਇਜ਼ਹਾਰ ਕੀਤਾ ਕਿ ਜੀ ਜ਼ੁਬਾਨ ਨੂੰ ਸ਼ਾਇਦ ਕੋਈ ਖਤਰਾ ਖੁਦਾ ਨਾ ਖਾਸਤਾ ਜਾਂ ਜੋ ਵੀ ਮਤਲਬ ਹੈ, ਤੇ ਉਹਨਾਂ ਨੂੰ ਮੇਰੀ ਦਰਖਾਸਤ ਹੈ ਕਿ ਐਸਾ ਉਹ ਹੌਸਲਾ ਰੱਖਣ, ਖਾਤਰ ਜਮ੍ਹਾਂ ਰੱਖਣ। ਇਨਸ਼ਾਅੱਲਾ ਐਸਾ ਦੂਰ ਦੂਰ ਤੇ ਕੋਈ ਖਤਰਾ ਨਹੀਂ ਹੈ। ਅਗਰ ਅਸੀਂ ਨੇਟਿਵ ਸਪੀਕਰਸ ਦੀ ਤਾਦਾਦ ਦੇ ਹਵਾਲੇ ਨਾਲ ਗੱਲ ਕਰੀਏ ਤੇ ਦੁਨੀਆ ਦੀ ਇੱਕ ਪਾਸੇ ਗਿਣਤੀ ਸ਼ੁਰੂ ਕਰੀਏ ਤਾਂ ਹਰ 10ਵਾਂ ਬੰਦਾ ਪੰਜਾਬੀ। ਐਡੀ ਵੱਡੀ ਜ਼ੁਬਾਨ ਜਿਹਦੇ ਅਸੀਂ ਵਾਰਸ ਨਾਲ ਤੇ ਇਹ ਕਿਧਰੇ ਨਹੀਂ ਜਾਣਦੀ। ਜ਼ੁਬਾਨਾਂ ਵੱਡੀਆਂ ਹੁੰਦੀਆਂ ਨੇ ਅਦਬੀ ਸਰਮਾਏ ਨਾਲ, ਸਕਾਫਤੀ ਸਰਮਾਏ ਨਾਲ, ਔਰ ਇਹ ਦੋਨੋਂ ਹੀ ਜਿਹੜੇ ਸਟਰੀਮ ਦੇ ਇਹਨਾਂ 'ਚ ਪੰਜਾਬੀ ਦਾ ਮੁਕਾਬਲਾ ਬਹੁਤ ਔਖਾ ਹੈ ਕਿਸੇ ਜ਼ੁਬਾਨ ਵਾਸਤੇ ਕਰ ਲੈਣਾ। ਸੋ ਇਹਦੇ ਤੇ ਬਿਲਕੁਲ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਜਿਹੜੀ ਮਾਡਰਨਿਟੀ ਦੀ ਜਲਗਾਰ ਹੈ ਸਿਰਫ ਸਾਨੂੰ ਨਹੀਂ ਹੈ, ਇਹ ਪੂਰੀ ਦੁਨੀਆ ਦੀਆਂ ਜਿਹੜੀਆਂ ਖਾਸ ਤੌਰ 'ਤੇ ਜਿਹੜੇ ਸਾਡੇ ਪਸਮਾਨਦਾ ਖਿੱਤੇ ਨੇ ਉਹਨਾਂ ਦੀ ਜ਼ੁਬਾਨਾਂ ਨੂੰ ਇਹ ਦਰਪੇਸ਼ ਹੈ ਕਿ ਗਲੋਬਲਾਈਜੇਸ਼ਨ ਦੇ ਵਿੱਚ ਆ ਕੇ ਜ਼ੁਬਾਨਾਂ ਨੂੰ ਬਹੁਤ ਸਾਰੇ ਨਵੇਂ ਚੈਲੰਜਸ ਜਿਹੜੇ ਨੇ ਉਹ ਫੇਸ ਕਰਨੇ ਪੈਂਦੇ ਨੇ ਔਰ ਉਹ ਹੋ ਰਹੇ ਨੇ। ਸਾਰਾ ਕੁਝ ਟੈਕਲ ਹੋ ਰਿਹਾ। ਸਾਡਾ ਸਾਰੇ ਲੋਕਾਂ ਦੇ ਧਿਆਨ ਮਾਸ਼ਾਅੱਲਾ ਹਾਲ ਦੇ ਵਿੱਚ ਜਿਹੜੇ ਲੋਕ ਬੈਠੇ ਨੇ, ਪੜ੍ਹੇ ਲਿਖੇ ਲੋਕ ਨੇ, ਬਾਸ਼ਊਰ ਲੋਕ ਨੇ, ਗੱਲ ਨੂੰ ਸਮਝ ਕੇ ਗੱਲ ਨੂੰ ਸਮਝਣ ਵਾਸਤੇ ਆਏ ਨੇ। ਜ਼ਾਹਿਰ ਹੈ ਇੱਕ ਡਾਇਲਾਗ ਦੀ ਫਿਜ਼ਾ ਇੱਕ ਬਣੀ ਹੈ ਔਰ ਇਸੇ ਤੋਂ ਹੀ ਮੈਂ ਇਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਭਾਈ ਜੱਠਾ ਸਾਹਿਬ ਦਾ ਔਰ ਇੰਤਜ਼ਾਮੀਆ ਦਾ ਰਾਏਪੁਰ ਸਲੀਕ ਮਿਲੇ ਕਿ ਗੱਲ ਹੋਣੀ ਚਾਹੀਦੀ ਹੈ, ਗੱਲਾਂ ਦੇ ਵਿੱਚੋਂ ਗੱਲ ਜਿਹੜੀ ਉਹ ਨਿਕਲਦੀ ਹੈ। ਅੱਜ ਦੇ ਮੌਜੂਦ ਦੇ ਹਵਾਲੇ ਨਾਲ ਬਹੁਤ ਜਿਹੜਾ ਅਹਿਮ ਲਫ਼ਜ਼ ਹੈ ਬਿਆਨੀਆਂ, ਇਹਨੂੰ ਸਭ ਤੋਂ ਪਹਿਲੇ ਸਮਝਣ ਦੀ ਜ਼ਰੂਰਤ ਹੈ ਤਾਲਬ ਇਲਮਾਂ ਦੇ ਅੰਦਾਜ਼ੇ 'ਚ ਕਿ ਬਿਆਨੀਆਂ ਹੈ ਕੀ ਹੈ। ਇਹਦੇ ਵਾਸਤੇ ਮੈਂ ਦਰਖਾਸਤ ਕਰਾਂਗਾ ਆਪਣੇ ਦੋਸਤ ਬਹੁਤ ਪੜ੍ਹੇ ਲਿਖੇ, ਬਹੁਤ ਛੋਟੀ ਉਮਰ 'ਚ ਬਹੁਤ ਮਾਸ਼ਾਅੱਲਾ ਗਹਿਰਾ ਮੁਤਾਲਿਆ ਡਾਕਟਰ ਜ਼ਹੀਰ ਭੱਟੂ ਸਾਹਿਬ ਨੂੰ। ਮੇਰੀ ਦਰਖਾਸਤ ਭੱਟੂ ਸਾਹਿਬ ਨੂੰ ਮਜ਼ੀਦ ਇਹ ਹੈ ਕਿ ਆਸਾਨ ਤੋਂ ਆਸਾਨ ਲਫ਼ਜ਼ਾਂ 'ਚ ਸਾਨੂੰ ਜ਼ਰਾ ਸਮਝਾਉਣ ਦੀ ਕੋਸ਼ਿਸ਼ ਕਰਨ ਕਿ ਬਿਆਨੀਆਂ ਹੈ ਕੀ ਹੈ। ਬਿਆਨੀਆਂ ਅਸੀਂ ਦਿਨ ਰਾਤ ਇੱਕ ਲਫ਼ਜ਼ ਸੁਣਦੇ ਹਾਂ, ਉਸ ਸੈਸ਼ਨ ਵਿੱਚ ਵੀ ਰੱਖਿਆ ਗਿਆ ਤੇ ਸਭ ਤੋਂ ਪਹਿਲੇ ਉਹਦੇ ਉੱਤੇ ਥੋੜ੍ਹੀ ਬਹੁਤ ਗੱਲ ਹੋ ਜਾਏ ਤੇ ਫਿਰ ਉਸ ਤੋਂ ਅੱਗੇ ਅਸੀਂ ਗੱਲ ਪਹਿਲੇ ਤੇ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਛੋਟੀ ਉਮਰ ਦਾ ਕਿਹਾ। ਪੜ੍ਹਨ ਲਿਖਣ ਦਾ ਵੱਖਰੀ ਗੱਲ ਹੈ ਪਰ ਛੋਟੀ ਉਮਰ ਤੇ ਮੈਨੂੰ ਜ਼ਿਆਦਾ ਖੁਸ਼ੀ ਹੋਈ ਹੈ। ਦੂਜਾ ਵਕਾਰ ਮੁਸਤਫਾ ਸਾਹਿਬ ਟਾਪਕ ਛੇੜ ਕੇ ਆਪ ਨੱਸ ਗਏ ਔਰ ਮੇਰਾ PhD ਦਾ ਕੰਮ ਹੀ 57 ਦੇ ਉੱਤੇ ਹੈ ਤੇ ਮੈਂ ਬੈਠਾ ਹੋਇਆ ਉੱਥੇ ਕਲਪਦਾ ਪਿਆ ਸਾਂ ਕਿ ਇਹ ਕੀ ਕਰਦੇ ਪਏ ਨੇ ਮੇਰੇ 8 ਸਾਲਾਂ ਨਾਲ ਤੇ 150 ਸਾਲ ਦੇ ਪੰਜਾਬੀਆਂ ਨਾਲ। ਖੈਰ ਉਹਨਾਂ ਨਾਲ ਮੈਂ ਬਾਹਰ ਗਰਾਊਂਡ 'ਚ ਨਹੀਂ ਪੜਾਂਗਾ। ਤੇ ਮੇਰਾ ਸਾਡਾ ਟਾਪਕ ਜਿਹੜਾ ਤੁਹਾਡਾ ਸਵਾਲ ਹੈ ਉਹਦੇ ਹਵਾਲੇ ਦੇ ਨਾਲ ਲਫ਼ਜ਼ ਬਿਆਨੀਆਂ ਜਿਹੜਾ ਹੈ ਨਾ, ਸਾਡੇ ਕੋਲ ਤਾਂ ਇਹ ਕਈ ਭੁਲੇਖੇ ਨੇ ਇਹਦੇ ਵਿੱਚ। ਮਤਲਬ ਅਸੀਂ ਜਿਵੇਂ ਤੁਸੀਂ ਗੱਲ ਕੀਤੀ ਕਿ ਸਿਆਸੀ ਬਿਆਨੀਆਂ, ਫਲਾਂ ਸਟੇਟ ਦਾ ਬਿਆਨੀਆਂ, ਫਲਾਂ ਸਿਆਸੀ ਪਾਰਟੀ ਦਾ ਬਿਆਨੀਆਂ, ਇਹ ਬਿਆਨੀਆਂ ਅਸਲ 'ਚ ਲਫ਼ਜ਼ ਸ਼ਾਇਦ ਸਾਨੂੰ ਇੰਝ ਲੱਗਦਾ ਹੈ ਕਿ ਜਿਵੇਂ ਕੋਈ ਬਿਆਨ 'ਚ ਬਣਿਆ ਹੋਇਆ ਹੈ। ਅਸਲ ਦੇ ਵਿੱਚ ਨਾ ਇੱਕ ਨੈਰੇਟੋਲੋਜੀ ਜਾਂ ਨੈਰੇਟਿਵ ਥੀਰੀ ਬਕਾਇਦਾ ਬਿਆਨੀਆਂ ਹੈ ਔਰ ਯੂਰਪ ਦੇ ਅੰਦਰ ਇਹਦੇ ਉੱਤੇ ਬਕਾਇਦਾ ਕੰਮ ਹੋ ਰਿਹਾ ਹੈ, ਇੱਕ ਸਬਜੈਕਟ ਹੈ। ਔਰ ਬਿਆਨੀਆਂ ਨਾਲ ਸਾਡੀ ਸਾਰਿਆਂ ਦੀ ਹਯਾਤੀ ਕਿਸੇ ਨਾ ਕਿਸੇ ਪਾਸੋਂ ਜ਼ਰੂਰ ਜੁੜੀ ਹੋਈ ਹੁੰਦੀ ਹੈ। ਯਾਨੀ ਜੰਮਦਿਓਂ ਲਾ ਅਸੀਂ ਇੱਕ ਬਿਆਨੀਆਂ 'ਚ ਜੀਨੇ ਹਾਂ ਔਰ ਅਗਰ ਲਿਟਰੇਚਰ ਜਾਂ ਆਰਟ ਦੀਆਂ ਫਾਰਮ ਸਾਰਿਆਂ 'ਚ ਵੇਖੀਏ, ਉਹ ਫਿਲਮ ਹੋਵੇ, ਕਾਰਟੂਨ ਹੋਵੇ, ਪੇਂਟਿੰਗ ਹੋਣ, ਕਹਾਣੀ ਦੀ ਸੂਰਤ ਹੈ, ਸ਼ਾਇਰੀ ਦੀ ਸੂਰਤ ਹੈ, ਈਵਨ ਚੁੱਪ ਦੀ ਸੂਰਤ ਵੀ ਜਿਹੜੀ ਹੈ ਉਹਦੇ ਵਿੱਚ ਵੀ ਬਿਆਨੀਆਂ ਮੌਜੂਦ ਹੈ। ਉਹ ਜਿਵੇਂ ਇੱਕ ਬੋਲੀ ਮੇਰੇ ਜ਼ਿਹਨ 'ਚ ਆਉਂਦੀ ਪਈ ਹੈ ਕਿ ਤੇਰੇ ਸਾਹਮਣੇ ਬਹਿ ਕੇ ਰੋਣਾ ਤੇ ਦੁੱਖ ਤੈਨੂੰ ਨਹੀਂ ਦੱਸਣਾ। ਉਹ ਚੁੱਪ ਰਹਿਣ ਵਿੱਚ ਵੀ ਬਿਆਨੀ ਹੈ। ਅਸਲ 'ਚ ਬਿਆਨੀਆਂ ਨਾ ਇਵੈਂਟ ਟੂ ਸਟਾਰਟ ਹੁੰਦਾ ਹੈ। ਯਾਨੀ ਕੋਈ ਬੰਦਾ ਵੀ ਕੋਈ ਵਰਡ ਦੀ ਸ਼ਕਲ ਆਪਦੇ ਮੂੰਹੋਂ ਕੱਢੇ ਜਾਂ ਕੋਈ ਘਟਨਾ ਜਾਂ ਵਾਕਿਆ ਕਿਸੇ ਜਗ੍ਹਾ ਤੇ ਉਹ ਘੜਿਆ ਜਾਵੇਗਾ ਤੇ ਉਹ ਬਿਆਨੀਏ ਦਾ ਸਟਾਰਟ ਹੁੰਦਾ ਹੈ। ਅੱਗੇ ਚੱਲ ਕੇ ਨਾ ਉਸ ਵਾਕਿਆ ਦੇ ਉੱਤੇ ਟਾਈਮ ਲੱਗਦਾ ਹੈ ਔਰ ਟਾਈਮ ਦੀਆਂ ਉਹ ਸੂਰਤ ਨਹੀਂ ਜਿਹੜਾ ਟਾਈਮ ਦੀ ਸੂਰਤ ਅਸੀਂ ਕਲੌਕ ਟਾਈਮ ਕਹਿੰਦੇ ਹਾਂ, ਉਹ ਨਹੀਂ।
टाइम ਦੀਆਂ ਕਈ ਹੋਰ ਸੂਰਤਾਂ ਨੇ। ਵੈਸੇ ਤੁਹਾਨੂੰ ਇਲਮ ਹੈ ਕਿ ਫਿਜ਼ਿਕਸ ਦੇ ਅੰਦਰ ਵੀ ਹੈ, ਨਫਸੀਆਤ ਦੇ ਅੰਦਰ ਵੀ ਹੈ, ਫਲਸਫੇ ਦੇ ਅੰਦਰ ਟਾਈਮ ਦੀ ਹੋਰ ਸੂਰਤਾਂ ਨੇ, ਇਵਨ ਲਿਟਰੇਚਰ ਦੇ ਵਿੱਚ ਵੀ ਮੌਜੂਦ ਨੇ। ਸੋ ਉਹਦੇ ਉੱਤੇ ਲੱਗਿਆ ਹੋਇਆ ਟਾਈਮ ਔਰ ਡਿਸਕੋਰਸ ਉਹਦੇ ਤੋਂ ਬਿਆਨੀਆਂ ਬਣਾਉਂਦਾ, ਉਹ ਅੱਗੇ ਟੁਰਦਾ ਹੈ। ਜਿਵੇਂ ਮੈਂ ਹੁਣ ਕਹਾਂ ਅਗਰ ਕਿ ਇੱਕ ਬਾਲ ਖੇਡਦਾ ਪਿਆ, ਉਹਨਾਂ ਦਾ ਖੇਡਣ ਕੋਈ ਘਟਨਾ ਵਾਕਿਆ ਨਹੀਂ ਹੈਗਾ, ਪਰ ਜੇ ਮੈਂ ਕਹਾਂ ਕਿ ਬਾਲ ਖੇਡਦਾ ਡਿੱਗ ਪਿਆ, ਹੁਣ ਡਿੱਗਣ ਜਿਹੜਾ ਹੈ ਇਹ ਵਾਕਿਆ। ਅੱਛਾ, ਹੁਣ ਇਸ ਗੱਲ ਨੂੰ ਅਗਰ ਅਸੀਂ ਅਗਾਂਹ ਟੋਰੀਏ ਕਿ ਬਾਲ ਖੇਡਦਾ ਡਿੱਗ ਪਿਆ, ਉਹਦੀ ਚੀਖ ਮਾਂ ਨੇ ਸੁਣੀ, ਮਾਂ ਅਬਾਕਤ ਉਹਦੇ ਪਿਓ ਨੂੰ ਆਖਿਆ ਵੇਖੀ ਕਿਧਰੇ ਸੱਟ ਨਾ ਲਵਾ ਲਈ, ਉਸ ਕੱਲ ਵੀ ਡਿੱਗਿਆ ਆਇਆ, ਅੱਗੇ ਨਿੱਤ ਸਿੱਟਾਂ ਲਵਾਉਂਦਾ ਔਰ ਖੇਡਣ ਵੀ ਟੁਰ ਪੈਂਦਾ ਆਦੀ ਪਤਰੇਰ ਨਾਲ, ਜਿਹੜਾ ਹਵੇਸ਼ ਇਹਦੇ ਤੋਂ ਵੱਡਾ ਇਹਨੂੰ ਮਾਰਦਾ ਔਰ ਇਹਦੇ ਮਾਪੇ ਉਹਦੇ ਸਿਰ ਤੇ ਖਲੋਤੇ ਹੁੰਦੇ ਨੇ। ਅੱਛਾ, ਹੁਣ ਮੈਂ ਜਿਹੜੀਆਂ 4-5 ਫਿਕਰੇ ਬੋਲੇ ਨੇ ਫਿਲਮ ਦੀ, ਮਤਲਬ ਬਾਹਰ ਡਿੱਗਿਆ, ਵਾਕਿਆ ਹੋਇਆ, ਵਾਕਿਆ ਦੇ ਨਾਲ ਚੀਖ ਜਿਹੜੀ ਹੈ ਇਹ ਇੱਕ ਜੁੜਵਾਂ ਵਾਕਿਆ, ਜ਼ਹਿਨੀ ਸਟੈਪ ਹੋ ਗਿਆ ਨਾ। ਅੱਛਾ, ਉਹਦੇ ਤੋਂ ਬਾਅਦ ਪਰਸੈਪਸ਼ਨ ਜੰਮੀ, ਗਵੇੜ ਜਿਹਨੂੰ ਅਸੀਂ ਪੰਜਾਬੀ 'ਚ ਕਹਾਂਗੇ ਕਿ ਮਾਂ ਨੇ ਅੰਦਾਜ਼ਾ ਲਾਇਆ ਕਿ ਹੋਇਆ ਕੀ ਹੈ, ਔਰ ਉਹਦਾ ਅੰਦਾਜ਼ਾ ਔਰ ਨਿੱਕੇ ਵਾਕਿਆ ਜੁੜ ਕੇ ਜਦੋਂ ਉਹ ਪੂਰੀ ਕਹਾਣੀ ਬਾਪ ਤੱਕ ਪਹੁੰਚਦੀ ਹੈ, ਤੇ ਬਾਪ ਅਗਰ ਆਦੇ ਭਰਾ ਨੂੰ ਯਾਨੀ ਉਸ ਬੱਚੇ ਦੇ ਚਾਚੇ ਨਾਲ ਗੱਲ ਕਰਦਾ ਹੈ, ਉੱਥੋਂ ਇੱਕ ਬਿਆਨੀਆ ਫੁੱਟਦਾ ਹੈ। ਬਿਆਨੀਆਂ ਦੇ ਵਿੱਚ ਮੈਂ ਜਿਵੇਂ 3 ਸ਼ੈਵਾਂ ਗਿਣਵਾਈਆਂ ਨੇ ਕਿ ਸਭ ਤੋਂ ਪਹਿਲੇ ਵਾਕਿਆ ਦਾ ਹੋਣਾ ਜ਼ਰੂਰੀ ਹੈ, ਤੇ ਉਸ ਤੋਂ ਬਾਅਦ ਟਾਈਮ ਦਾ ਹੋਣਾ ਜ਼ਰੂਰੀ ਹੈ। ਵਾਕਿਆ ਤੇ ਟਾਈਮ ਜਿਹੜਾ ਨੇ ਨਾ ਉਹ ਬਿਆਨੀਆਂ ਨੂੰ ਤੋੜਦੇ ਨੇ। ਅੱਛਾ, ਇਹਦੇ ਵਿੱਚ ਨਾ ਅਗਰ ਅਸੀਂ ਅਦਬ ਦੇ ਹਵਾਲੇ ਦੇ ਨਾਲ ਗੱਲ ਕਰੀਏ ਤੇ ਇਸ ਅਦਬ ਦੀ ਸੂਰਤ 'ਚ ਮੈਂ ਬਾਰ-ਬਾਰ ਕਹਿ ਰਿਹਾ ਇੱਕ ਚੀਜ਼ ਜਿਹੜੀ ਸਾਡੇ ਚੇਤੇ 'ਚ ਰਹਿਣ ਵਾਲੀ ਹੈ ਕਿ ਇਹਦੇ 'ਚ ਵੇਲਾ ਅਹਿਮ ਸ਼ੈ ਹੈ। ਅੱਛਾ, ਅਦਬ ਦੇ ਅੰਦਰ ਅਗਰ ਅਸੀਂ ਲਈਏ ਨਾ ਸ਼ੈ ਨੂੰ, ਤੇ ਸਾਡੇ ਲੋਕ ਅਦਬ ਤੋਂ ਲੈ ਕੇ ਕਲਾਸਿਕ ਦੀ ਸੂਰਤ, ਔਰ ਉਹਦੇ 'ਚ ਦਾਸਤਾਨਾਂ ਨੇ, ਉਹਦੇ 'ਚ ਵਾਰਾਂ ਦੀ ਸ਼ਕਲ ਹੈ, ਔਰ ਉਹਦੇ 'ਚ ਸੂਫੀ ਹੈ ਸਾਡੇ, ਔਰ ਉਹਦੇ ਤੋਂ ਮਾਡਰਨ ਸੂਰਤ ਹਾਲ। ਪਹਿਲੇ ਸੈਸ਼ਨ ਦੇ ਵਿੱਚ ਨਾ ਜਦੋਂ ਮੈਂ ਸੁਣ ਰਿਹਾ ਸੀ, ਮੈਨੂੰ ਬਹੁਤ ਸਾਰੀਆਂ ਸ਼ੈਵਾਂ ਸਨ ਜਿਹੜੀਆਂ ਕਿ ਇਸ ਸੈਸ਼ਨ ਦੇ ਨਾਲ ਜੁੜਨੀਆਂ ਸਨ। ਬੜੇ ਸਾਰੇ ਸਵਾਲ ਐਸੇ ਸਨ ਜਿਨ੍ਹਾਂ ਦਾ ਜਵਾਬ ਅਗਰ ਬਿਆਨੀਏ ਦੀ ਸੂਰਤ ਹਾਲ ਦੇ ਵਿੱਚ ਰਹਿ ਕੇ ਦਿੱਤਾ ਜਾਵੇ ਤੇ ਸ਼ਾਇਦ ਸਾਡੇ ਆਮ ਬੰਦੇ ਨੂੰ ਜ਼ਿਆਦਾ ਕਲੈਰਿਟੀ ਨਾਲ ਹੋਵੇਗਾ। ਔਰ ਸਾਡੇ ਸੈਸ਼ਨ ਦੇ ਇਕਬਾਲ ਕੈਸਰ ਸਾਹਿਬ ਔਰ ਉਹਨਾਂ ਦੋਸਤਾਂ ਨੇ ਬਹੁਤ ਖੂਬਸੂਰਤੀ ਦੇ ਨਾਲ ਡਿਫੈਂਡ ਕੀਤੀਆਂ ਚੀਜ਼ਾਂ ਜਿਹੜੀਆਂ ਬਣਦੀਆਂ ਸਨ, ਔਰ ਇਲਮੀ ਹਵਾਲੇ ਨਾਲ ਸਨ। ਹੁਣ ਮੈਂ ਗੱਲ ਕਰਦਾ ਪਿਆ ਕਿ ਵਾਕਿਆ ਤੋਂ ਬਾਅਦ ਟਾਈਮ, 2 ਸ਼ੈਵਾਂ ਜੁੜੀਆਂ, ਇਹਦੇ ਅੰਦਰ ਨਾ ਬਿਆਨੀਆ ਟੁਰਦਾ ਹੈ, ਔਰ ਇਹ ਟੁਰਿਆ ਹੋਇਆ ਬਿਆਨੀਆ ਲੋਕ ਅਦਬ, ਕਲਾਸਿਕ ਔਰ ਵੇਲੇ ਦੇ ਨਾਲ ਜਿਵੇਂ ਇੱਕ ਸਾਡੇ ਕੋਲ ਰੋਮਾਂਟਿਕ ਕਲਾਸਿਕ ਏਜ ਹੈ, ਰੋਮਾਂਟਿਕ ਹੈ, ਮਾਡਰਨਿਜ਼ਮ ਹੈ, ਪੋਸਟ ਮਾਡਰਨਿਜ਼ਮ ਹੈ, ਗਲੋਬਲਾਈਜੇਸ਼ਨ, ਇਹ ਸਾਰੀਆਂ ਸ਼ੈਵਾਂ ਦੇ ਨਾਲ ਫਿਰ ਅਦਬ ਵੀ ਬਦਲਦਾ ਜਾਂਦਾ ਹੈ, ਔਰ ਅਦਬ ਦੇ ਅੰਦਰ ਉਹ ਟ੍ਰੀਟਮੈਂਟ ਵੀ ਉਵੇਂ ਚਲਦੀ ਜਾਂਦੀ ਹੈ। ਸੋ ਅਸਲ 'ਚ ਇੱਕ ਕਹਿ ਲਓ ਕਿ ਡਾਕਟਰ ਮੀਰ ਸਾਹਿਬ ਇੱਕ ਐਤਬਾਰ ਦੇ ਨਾਲ ਪੂਰੀ ਇੱਕ ਥੀਰੀ ਹੈ ਜਿਹਨੂੰ ਮੁੱਖ ਰੱਖਿਆ ਜਾਵੇ ਤੇ ਸਾਡਾ ਲਿਟਰੇਚਰ, ਈਵਨ ਸਾਡੀਆਂ ਕਈ ਉਹ ਕਹਾਣੀਆਂ ਹੋ ਸਕਦੀਆਂ ਨੇ ਜਿਹੜੀਆਂ ਕਹਾਣੀਆਂ ਹੋਣਗੀਆਂ ਉਹਦੇ ਅੰਦਰ ਬਿਆਨੀਆਂ ਨਹੀਂ ਹੋਵੇਗਾ। ਜ਼ਰੂਰੀ ਨਹੀਂ ਕਿ ਹਰ ਕਹਾਣੀ ਬਿਆਨੀ ਹੈ, ਲੇਕਿਨ ਕਈ ਐਸੇ ਬਿਆਨੀਆਂ ਹੋਣਗੇ। ਮੈਂ ਇੱਕ ਛੋਟੀ ਜਿਹੀ ਸੂਰਤ ਦੇਣਾ, ਜਿਵੇਂ ਸਾਡੀਆਂ ਦਾਸਤਾਨਾਂ ਦੇ ਵਿੱਚ ਕਿ ਅਗਰ ਨਾ ਅਸੀਂ ਕਿਧਰੇ ਇੱਕ ਤਸਵੀਰ ਵੇਖੀਏ, ਉਹਦੇ 'ਚ ਇੱਕ ਘੜਾ ਹੈ, ਇੱਕ ਸਵਾਨੀ ਦਾ ਫੋਟੋ ਹੈ, ਲਓ ਜਿਹਨੂੰ ਕਹਾਣੀ ਦਾ ਪਤਾ ਹੈ ਉਹ ਉਹਦੇ ਤੋਂ ਸਿੱਧੀ ਸਾਡੀ ਲੋਕ ਦਾਸਤਾਨ ਵੱਲ ਮਹੀਵਾਲ ਟੁਰ ਜਾਵੇਗਾ। ਪਰ ਜਿਹਨੂੰ ਉਸ ਕਹਾਣੀ ਦਾ ਨਹੀਂ ਪਤਾ, ਉਹਦੇ ਲਈ ਉਹ ਸਟਿਲ ਕੈਮਰੇ ਦੀ ਜਿਹੜੀ ਤਸਵੀਰ ਹੈ ਜਾਂ ਪੇਂਟਿੰਗ ਹੈ ਉਹ ਕਈ ਗਵੇੜ ਲੈ ਕੇ ਟੁਰੇਗੀ, ਜਿਹੜਾ ਅੱਗੇ ਚੱਲ ਕੇ ਬਿਆਨੀਆਂ ਦੀ ਸੂਰਤ 'ਚ ਬਣਦਾ ਜਾਵੇਗਾ। ਇਸੇ ਲਈ ਸਾਡੇ ਐਂਕਰ ਪਰਸਨ ਔਰ ਸਾਡਾ ਮੀਡੀਆ ਬਾਜ਼ਕਾ ਤੇ ਕੈਸਾ ਬਿਆਨੀਆਂ ਕਰਦਾ ਹੈ ਜਿਹੜਾ ਕਿ ਬਿਲਕੁਲ ਹਨੇਰੇ 'ਚ ਹੁੰਦਾ ਹੈ ਔਰ ਉਹਦਾ ਸੱਚ ਨਾਲ ਕੋਈ ਤਲਕ ਨਹੀਂ ਹੁੰਦਾ। ਸੋ ਅਦਬ ਦੇ ਅੰਦਰ ਇਹਦਾ ਬੜਾ ਗਹਿਰਾ ਤਲਕ ਹੈ, ਔਰ ਇਹਨੂੰ ਪੜ੍ਹਨ ਤੋਂ ਬਗੈਰ ਸ਼ਾਇਦ ਅਦਬ ਅਧੂਰਾ ਰਹਿ ਜਾਂਦਾ ਹੈ, ਉਸ ਸਤ੍ਹਾ ਤੱਕ ਨਹੀਂ ਪੜ੍ਹਿਆ ਜਾਂਦਾ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਮੈਂ ਤੁਹਾਡੀ ਗੱਲਾਂ 'ਚੋਂ ਮੈਨੂੰ ਇੱਕ ਤੁਸੀਂ ਗੱਲ ਕੀਤੀ, ਟਾਈਮ, ਬਿਆਨੀਏ ਦੇ ਵਿੱਚ ਟਾਈਮ ਜਿਹੜਾ ਇਹਦੀ ਅਹਿਮੀਅਤ, ਮਤਲਬ ਮੈਂ ਅਗਰ ਕਹਾਂ ਕਿ ਮੈਨੂੰ ਜਿਹੜੀ ਸਮਝ ਆਈ ਹੈ ਕਿ ਜਿਹੜੀ ਪੰਜਾਬੀ 'ਚ ਕਹਾਵਤ ਹੈ ਨਾ ਕਿ ਗੱਲ ਵੇਲੇ ਦੀ, ਹਾਂ ਠੀਕ ਭਾਈ, ਸ਼ਾਇਦ ਤੁਸੀਂ ਉਹ ਕਹਿਣਾ ਚਾਹ ਰਹੇ ਹੋ, ਮੈਂ ਚਾਹ ਰਿਹਾ ਕਿ ਰਣਜੀਤ ਕੋਈ ਗੱਲ ਖੁੱਲ੍ਹ ਕੇ ਹੋ ਜਾਏ ਕਿ ਬਿਆਨੀਏ ਦੇ ਵਿੱਚ ਟਾਈਮ ਦੀ ਅਹਿਮੀਅਤ ਜਿਹੜੀ ਗੱਲ ਅੱਜ ਰੈਲੇਵੈਂਟ ਹੈ, ਕਿਆ ਇਹ 10 ਸਾਲ ਬਾਅਦ ਜਾਂ 100 ਸਾਲ ਬਾਅਦ ਕਿਆ ਇਹ ਉਸ ਤਰ੍ਹਾਂ ਦੀ ਰੈਲੇਵੈਂਸ ਹੋਏਗੀ। ਮੈਂ ਅਗਰ ਮਜ਼ੀਦ ਥੋੜ੍ਹਾ ਜਿਹਾ ਲੰਮਾ ਟਾਈਮ ਅਸੀਂ ਕਲੇਮ ਕਰਦੇ ਸੀ ਦੁਨੀਆ ਦੀ ਸ਼ਾਇਦ ਸਭ ਤੋਂ ਖੂਬਸੂਰਤ ਜਿਹੜਾ ਸਾਡੇ ਕੋਲ ਸੁਫਿਆਨਾ ਅਦਬ ਪੰਜਾਬੀ ਦਾ ਹੈ,
ਤੇ ਬਾਬੇ ਫਰੀਦ ਦੀ ਰੈਲੇਵੈਂਸ ਅੱਜ ਵੀ ਅਸੀਂ ਦੇਖਦੇ ਕਿ 1000 ਸਾਲ ਬਾਅਦ ਵੀ ਹੈ, ਜਿਹੜੀ 1000 ਸਾਲ ਬਾਅਦ ਵੀ ਹੋਏਗੀ, ਕਿਉਂਕਿ ਮੌਜੂਦਾਤ ਉਹਨੇ ਜੋ ਲੋਕ ਸੱਜਣਤਾ ਹੈ, ਜੋ ਮਤਲਬ ਭਾਈਚਾਰਾ ਹੈ, ਉਹ ਤਾਂ ਹਮੇਸ਼ਾ ਦਾ ਮੌਜੂਦ ਹੈ। ਤੇ ਤੁਸੀਂ ਟਾਈਮ ਦਾ ਜ਼ਿਕਰ ਕੀਤਾ, ਮੈਂ ਚਾਹ ਰਹੀ ਕਿ ਇਹਦੇ 'ਤੇ ਜ਼ਰਾ ਥੋੜ੍ਹਾ ਜਿਹਾ ਕੋਈ ਐਲੈਬੋਰੇਟ ਕਰੋ ਕਿ ਬਿਆਨੀ ਦੇ ਵਿੱਚ ਟਾਈਮ ਦੀ ਅਹਿਮੀਅਤ ਜਿਹੜੀ ਹੈ ਉਹ ਕਿਵੇਂ ਹੈ, ਉਹਨੂੰ ਤੁਸੀਂ ਕਿਵੇਂ ਉਹਨੂੰ ਮਜ਼ੀਦ ਅਸੀਂ ਵਜ਼ਾਹਤ ਉਹਦੀ ਕਿਵੇਂ? ਅੱਛਾ, ਟਾਈਮ ਦਾ ਨਾ ਸਾਡੇ ਕੋਲ ਜਿਹੜਾ ਹੁਣ ਕਨਸੈਪਟ ਜੁੜਿਆ ਹੋਇਆ, ਮਸਲਨ ਅਸੀਂ ਕਲੌਕ ਟਾਈਮ ਕਿ ਘੜੀ ਦੇ ਚੱਲਣ ਦੇ ਨਾਲ ਵੇਲੇ ਨੂੰ ਨਾਪਿਆ ਜਾਂਦਾ ਹੈ, ਉਹ ਸੈਕਿੰਡ, ਮਿੰਟ ਔਰ ਆਵਰਸ ਔਰ ਫਿਰ 24 ਘੰਟੇ, ਸਾਲ, ਇਹਨਾਂ ਸੂਰਤਾਂ 'ਚ। ਅੱਛਾ, ਸੋਚਣ ਦੀ ਗੱਲ ਹੈ ਕਿ ਜਿਸਲੇ ਘੜੀ ਨਹੀਂ ਹੈਗੀ ਸੀ, ਟਾਈਮ ਉਸਲੇ ਵੀ ਨਾਪਿਆ ਜਾਂਦਾ ਸੀ, ਉਹ ਰੁੱਤਾਂ ਦੀ ਸ਼ਕਲ 'ਚ ਸੀ। ਮਤਲਬ ਸਾਡੇ ਕੋਲ ਪੰਜਾਬੀ ਦੇ ਅੰਦਰ 6 ਮੌਸਮ ਨੇ, 4 ਨਹੀਂ ਹੈਗੇ। ਮਤਲਬ ਸਾਡੇ 2-2 ਮਹੀਨਿਆਂ ਦੇ ਜਿਹੜੇ ਪੇਰ ਨੇ ਕਿ ਸਾਵਣ, ਭਾਦਰੂ, ਜੇਠ, ਹਾੜ, ਇਹ ਜਿਹੜੀਆਂ ਇਹਨਾਂ ਨੇ ਰੁੱਤਾਂ ਨੇ। ਸੋ ਰੁੱਤਾਂ ਦਾ ਸਰਕਲ ਜਿਹੜਾ ਹੈ ਨਾ, ਉਹ ਟਾਈਮ ਨੂੰ ਗਿਣਦਾ ਸੀ। ਅੱਛਾ, ਹੁਣ ਰੁੱਤਾਂ ਦਾ ਸਰਕਲ ਹੋਵੇ ਜਾਂ ਕਲੌਕ ਟਾਈਮ ਦੀ ਸੂਰਤ ਹੋਵੇ, ਇਹ ਦੋਨੋਂ ਟਾਈਮ ਦੀ ਬਾਹਰਲੀ ਤਹਿ ਨੂੰ ਨਾਪਦੇ ਨੇ। ਟਾਈਮ ਦੀ ਜਿਹੜੀ ਅੰਦਰ ਦੀ ਤਹਿ ਹੁੰਦੀ ਹੈ ਨਾ, ਉਹ ਨਫਸਿਆਤੀ ਜਾਂ ਜਜ਼ਬਾਤੀ ਤੋਲ ਨਾਲ ਬੰਨੀ ਹੋਈ ਹੁੰਦੀ ਹੈ। ਜਿਵੇਂ ਸਾਡੇ ਜਿਹੜੇ ਤੀਜੀ ਨਸਲ ਦੇ ਪਿੱਛੇ ਹਨ, ਮਤਲਬ ਕੋਈ ਨਾਨੀ, ਦਾਦੀ, ਨਾਨਾ, ਦਾਦਾ, ਉਹ ਬਾਤ ਗੱਲ ਕਰਦੇ ਨੇ ਨਾ, ਇਹ ਕੰਮ ਕਦੋਂ ਹੋਇਆ, ਉਦੋਂ ਕਿਕਰਾਂ ਨੂੰ ਫੁੱਲ ਨਹੀਂ ਲੱਗੇ ਸਨ। ਆਹ ਕੰਮ ਕਦੋਂ ਹੋਇਆ, ਉਦੋਂ ਹੜ ਆਇਆ ਸੀ। ਅੱਛਾ, ਤੂੰ ਕਦੋਂ ਜੰਮਿਆ, ਮੈਂ ਲੁੱਟਾਂ ਤੋਂ 2 ਸਾਲ ਪਹਿਲੇ ਜੰਮਿਆ ਸਾਂ। ਅੱਛਾ, ਇੱਕ ਹੈ ਕਿ ਐਸਾ ਵਾਕਿਆ ਜਿਹਦੇ ਨਾਲ ਤੁਹਾਡਾ ਇਨਰ ਜਿਹੜਾ ਹੈ ਨਾ, ਉਹ ਕਿਧਰੇ ਜੁੜਿਆ ਹੋਇਆ ਹੁੰਦਾ ਹੈ ਔਰ ਉਹਦੇ ਨਾਲ ਤੁਸੀਂ ਵੇਲੇ ਨੂੰ ਨਾਪਦੇ ਪਏ ਹੁੰਦੇ ਹੋ। ਸੋ ਜਿਹੜਾ ਟਾਈਮ ਇਹਦੇ ਵਿੱਚ ਹੈ ਨਾ, ਉਹ ਜਜ਼ਬਾਤੀ ਔਰ ਨਫਸਿਆਤੀ ਤੋਲ ਹੈ ਕਿ ਕਿਸੇ ਵਾਕਿਆ ਦੇ ਨਾਲ ਬੰਦੇ ਦੀ ਨਫਸਿਆਤੀ ਜਾਂ ਕਿਸੇ ਮੁਆਸ਼ਰੇ ਦੀ ਜੁੜਤ। ਜਿਵੇਂ ਕਿ ਅੱਗੇ ਗੱਲ ਜਿਹੜੀ ਹੋ ਰਹੀ ਸੀ ਕਿ 47 ਦੇ ਵਿੱਚ ਅਦਬ ਦੇ ਵਿੱਚੋਂ ਮੇਰੇ ਮਿਸਾਲ ਦੇਣੀ ਚਾਹੀਏ ਕਿ ਅਮ੍ਰਿਤਾ ਪ੍ਰੀਤਮ ਦੀ ਬੜੀ ਮਸ਼ਹੂਰ ਨਜ਼ਮ ਹੈ, ਅਸਾਂ ਸਾਰੇ ਸੁਣੀ ਹੋਈ ਹੈ। ਫਿਰ ਸੈਰ ਨਜ਼ਮ ਦਾ ਹਵਾਲਾ ਦਿੱਤਾ, ਅਹਿਮਦ ਰਾਈ ਕੋਲ ਨਜ਼ਮਾਂ ਨੇ। ਅਮ੍ਰਿਤਾ ਦਾ ਮੈਂ ਹਵਾਲਾ ਦੇਣਾ ਕਿ ਅੱਜ ਆਖਾਂ ਵਾਰਸ ਸ਼ਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ ਤੇ ਇਸ਼ਕ, ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਨ, ਅੱਜ ਲੱਖਾਂ ਦੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ। ਉੱਠ ਦਰਦਮੰਦਾਂ ਦੇ ਦਰਦਿਆ, ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ, ਆਈ ਲਹੂ ਦੀ ਭਰੀ ਜਲਾਲ। ਹੁਣ ਇੱਕ ਤਾਂ ਇੱਕ ਇਵੈਂਟ ਹੈ ਜਿਹਦੇ ਨਾਲ ਅੱਜ ਨਜ਼ਮ ਪੜ੍ਹਨ ਦੇ ਨਾਲ ਵੀ ਉਹ ਜਿਹੜਾ ਸਾਡੇ ਅੰਦਰ ਜਾਂ ਇੱਕ ਤਾਰੀਖ ਦਾ ਵਾਕਿਆ ਜੁੜਿਆ ਹੋਇਆ ਹੈ, ਔਰ ਉਹਦੇ ਨਾਲ ਜਿਹੜਾ ਟਾਈਮ ਨੂੰ ਨਾਪਣ ਦੀ ਸੂਰਤ ਹੈ, ਉਹ ਇੱਕ ਜਜ਼ਬਾਤੀ ਫੀਲਿੰਗ ਸਾਡੇ ਅੰਦਰ ਮੌਜੂਦ ਹੈ। ਇਹ ਨਜ਼ਮ ਦੇ ਅੰਦਰ ਇੱਕ ਪੂਰਾ ਬਿਆਨੀ ਹੈ ਜਿਹੜਾ ਦੇਵੇਗੀ। ਅੱਛਾ, ਇਹਦਾ ਦੂਸਰਾ ਕਿ ਇਹਦੀ ਤਹਿ ਦੇ ਵਿੱਚ ਨਾ, ਨਜ਼ਮ ਦੀ ਤਹਿ ਦੇ ਵਿੱਚ ਇੱਕ ਦੂਜਾ ਰੋਕ ਹੈ ਕਿ ਉਹਨੇ ਵਾਰਿਸ ਸ਼ਾਹ ਨੂੰ ਹੀ ਸੱਦ ਕਿਉਂ ਮਾਰਿਆ। ਮਤਲਬ ਉਹ ਬੁੱਲੇ ਸ਼ਾਹ ਨੂੰ ਵੀ ਸੱਦ ਪਾਈ ਸਕਦਾ ਸੀ, ਉਹ ਕਲਾਸਿਕ ਝੋਰ ਦਾਸਤਾਨਾਂ ਝੋਰ ਬੰਦੇ ਵੀ ਲੈ ਜਾ ਸਕਦੇ ਸਨ। ਤੇ ਅਸਲ ਦੇ ਵਿੱਚ ਉਸ ਬਿਆਨੀਏ ਦੇ ਪਿੱਛੇ ਜਿਹੜੀ ਤਾਕਤ ਮੌਜੂਦ ਹੈ ਕਿ ਵਾਰਿਸ ਸ਼ਾਹ, ਵੇਖੋ ਇਸ ਦਾਸਤਾਨ 'ਚ 5 ਪੀਰ ਵੀ ਹੈਗੇ ਨੇ, ਇਸ ਦਾਸਤਾਨ 'ਚ ਮੁੱਲਾ ਵੀ ਹੈ ਮਸੀਤ 'ਚ, ਇਸ ਦਾਸਤਾਨ ਦੇ ਅੰਦਰ ਬਾਲਨਾਥ ਵੀ ਮੌਜੂਦ ਹੈ। ਸੋ ਜੇ ਰਾਂਝਾ 5 ਪੀਰਾਂ ਦੇ ਸੁਰਾਂ ਦੇ ਨਾਲ ਹਾਲੇ ਹੀਰ ਨਹੀਂ ਹਾਸਲ ਕਰ ਸਕਿਆ ਤਾਂ ਉਹਨੂੰ ਬਾਲਨਾਥ ਕੋਲ ਵੀ ਜਾਣਾ ਪਿਆ। ਅੱਛਾ, ਉਹਨੂੰ ਜੋਗਿਜ਼ਮ ਦਾ ਜਿਹੜਾ ਇੱਕ ਪੂਰਾ ਇੰਟੈਲੈਕਚੁਅਲਿਜ਼ਮ ਸੀ, ਨਾਥਿਜ਼ਮ ਪੂਰਾ ਸੀ, ਉਹਦੀ ਥਾਟ ਜਿਹੜੀ ਹੈ ਉਹ ਵਾਰਿਸ ਸ਼ਾਹ ਦੇ ਵੇਲੇ ਤੱਕ ਮੌਜੂਦ ਸੀ ਔਰ ਉਹਦਾ ਇਜ਼ਹਾਰ ਵਾਰਿਸ ਸ਼ਾਹ ਨੇ ਕੀਤਾ ਹੈ। ਅਸਲ 'ਚ ਅਮਰਤਾ ਇਹ ਕਹਿਣਾ ਚਾਹ ਰਹੇ ਨੇ ਕਿ ਉਹ ਪੰਜਾਬ, ਜਿਹੜੇ ਪੰਜਾਬ ਦਾ ਇੱਕ ਸਮਾਜੀ ਮੁਹਾਂਦਰਾ ਸਾਨੂੰ ਵਾਰਿਸ ਸ਼ਾਹ ਵਿਖਾਉਂਦਾ ਪਿਆ, ਜਿੰਦੇ ਅੰਦਰ ਉਹ ਸਾਰੀਆਂ ਸੂਰਤਾਂ ਜਿੱਥੇ ਸ਼ਾਇਦ ਇਹਨਾਂ ਸ਼ਹਿਰਾਂ ਤੋਂ ਲੱਗ ਕੇ ਬੰਦਿਆਈ ਵੱਡੀ ਸ਼ੈ ਸੀ, ਉਹ ਬੰਦਿਆਈ ਮੌਜੂਦ ਸੀ। ਹੁਣ ਉਸੇ ਪੰਜਾਬ ਦੇ ਅੰਦਰ ਜਦੋਂ ਕਲੋਨਾਈਜ਼ਰ ਆਇਆ ਔਰ ਉਹਨੇ ਕਿਸ ਤਰ੍ਹਾਂ ਵੰਡ ਪਾਈ, ਔਰ ਉਸ ਵੰਡ ਤੋਂ ਬਾਅਦ ਉਹ ਹੀ ਪੰਜਾਬ ਜਦੋਂ ਇੱਕ ਦੂਜੇ ਨੂੰ ਉਹਨਾਂ ਦੇ ਸਿਰ ਤੋਂ ਪੱਗਾਂ ਉੱਡਦੀਆਂ ਪਈਆਂ ਨੇ, ਉਹ ਜੋ ਹੋਣੀ ਹੋ ਗਈ। ਹੁਣ ਮੈਂ ਕਿਹਨੂੰ ਸੁਣਾਵਾਂ ਵੈਨ, ਪਰ ਇੱਕ ਗੱਲ ਸੁਣ ਲੈ ਬਾਬਲਾ, ਮੇਰੀ ਕਲੀਆਂ ਵਰਗੀ ਭੈਣ, ਉਹਦੇ ਨਿੱਤ ਦੇ ਸੁਪਨੇ ਬਾਬਲਾ, ਮੈਨੂੰ ਲੈਣ ਨਾ ਦਿੰਦੇ ਚੈਨ। ਹੁਣ ਉਹ ਹੀ ਤੇਰੇ ਨੈਣ ਵੇ ਤੇ ਉਹ ਹੀ ਤੇਰੇ ਪ੍ਰਾਣ, ਇਹ ਚੋਰ ਲੁਟੇਰੇ ਬਾਬਲਾ, ਕਿਤੇ ਉਹਨੂੰ ਵੀ ਲੁੱਟ ਨਾ ਲੈਣ। ਇਸ ਦਰਦਾ ਮਾਰੀ ਧੀ ਨੇ ਤੈਨੂੰ ਫਿਰ ਨਹੀਂ ਆਉਣਾ ਕਹਿਣ। ਉਸੇ ਪੰਜਾਬ 'ਚ ਇਹ ਸੂਰਤ ਹੋਵੇ ਤੇ ਮੈਂ ਸਮਝਣਾ ਕਿ ਵਾਰਿਸ ਸ਼ਾਹ ਵਾਲਾ ਪੰਜਾਬ ਕਿੱਥੇ ਹੈ, ਜਿੱਥੇ 5 ਪੀਰ ਵੀ ਇਕੱਠੇ ਨੇ, ਜਿੱਥੇ ਬਾਲਨਾਥ ਵੀ ਇਕੱਠਾ ਹੈ, ਜਿੱਥੇ
जोग च मेहंदी चलाइया जा रही ने, जिथे पिंड के मौलवी के नाल एक तलीमी निज़ाम जुड़ा हुआ है जो मकतब च पिया हुआ है, जिथे मौलाना रूम भी पढ़ाए जा रहे हैं, जिथे सादी शराजी पढ़ाए जा रहे हैं। वो पंजाब कित्थे और फिर अचानक 47 ਦੇ ਵਿੱਚ ਉਹਨੂੰ ਕੀ ਹੋਇਆ। सो अमरता का बयानिया किस तरीके दे नाल पिछू रीत तो लैके गल लैके आंदा, तो फिर वो 47 का जिहड़ा वाक्य है वो टाइम किस तरीके नाल अज भी साडियां रूहां च चलदा पिया। और वेले नूं क्लॉक टाइम जिन्ना मर्जी गुजर गया होवे, लेकिन साडे अंदर उनकी ताकत बहुत है। मसलन टाइम की एक दूजी रूप ना डॉक्टर साहब, दुख दे विच ना वेला बड़ा ही लंबा लगता है ते सुख चुटकियां च गुजर जाता है। हुण क्लॉक टाइम इको ही रहिंदा है, पर वेले नूं नापण दा जिहड़ा और उहदे नाल जज्बाती फीलिंग का तोल है, ये बयानियां बनाउंदा। साहब ने गल की वारिस शाह नूं अमरता ने सद मारिया, और उहदे च गल आई कि मौलवी और इकट्ठे ने जिथे असीं देखने कि जिहड़ी दूजे लफ्ज़ां च मज़हब इकट्ठे ते गल हीर दी हो रही सी। मैं इवें ऐड ऑन के तौर पर कि दमूदर पहला शायर सी जिहने पंजाबी च किस्सा हीर लिखिया, और बहुत सारे लोग जानते नहीं, बहुत सारे वास्ते इतला होगी कि अज 500 साल 600 साल गुजरन तो बाद भी कोई रिसर्चर ये साबित नहीं कर सकिया कि दमूदर का मज़हब की सी। मतलब इन्ना भरपूर शायर जिहड़ा एक लाइन पूरे 10 बंद जिन्नी गल जी कुछ दिंदा है, वो अज 600 साल बाद भी इन्ना बरीक शायर है कि वह कोई मज़हब तय नहीं कर सकिया। वो हिंदू सी, वो मुसलमान सी, वो सिख सी, कौन सी। तो ये जी है ये बेसिकली वह ही विखाला है कि जी असीं गल कर रहे हैं साढ़े कोले मजहबी बर्दाश्त की इन्नी तगड़ी रीत सी कि दमूदर नूं इस गल का अंदाजा सी कि मैं अपनी गल करनी है तो इस तरह करनी है कि मेरा जो लिसनर है, मेरा सुनने वाला, वो भावें किसी भी मजहब का है, वो वास्ते मैं इक्वली एक्सैप्टेबल होवां, मैं वो वास्ते उन्ना ही काबिल बर्दाश्त होवां, वो मेरी गल सुन सके। तो सानू तो ये जी लफज असीं जो मर्जी कह लीए बयानियां है, नैरेटिव है, सानू तो ये जी पॉजिटिव वैल्यूज़ मैं अगर इन्हूं आसानी नाल कहां तो सानू तो ये जनाब हर शायर तो हर साडा पंजाबी शायर दमूदर के बारे ये नहीं तय होया कि हिंदू सी या सिख सी, लेकिन ये तय है कि मुसलमान नहीं सी, ये तकरीबन तय है। अच्छा वो देखो वो मतलब इन्ना चिर पहले इन्ना लंबा किस्सा 1000 तो ज़्यादा बंद लिख के और इन्नी बरीकी नाल लिखना फड़े नहीं गया। सारे किरदार मुसलमान ने, सारा लोकेल है ही जिथे असीं अज बैठे ये आले दुआले सारा किस्सा वापरिया वो फड़िया नहीं गया। सो ये कमाल है जिहड़ा असीं बतौर पंजाबी असीं एक प्राउडली क्लेम कर सकते हैं, जिहड़ा असीं फखर के तौर पर दुनिया को दस सकते हैं कि यार साढ़े कोले ते जिहड़ा ये मजहबी बयानियां है या समाजी बयानियां है, ये इन्ना नफीस और इन्ना चिजल फार्म दे विच सदियों तो मौजूद है। सानू तो दुनिया ना सिखावे ये बयानियां, असीं दुनिया को साड़ा बाबा फरीद 1000 साल पहले कह गया फरीदा जोतां मारन मुकियां तिन्हां ना मारी घुम। अज दुनिया नॉन वायलेंस की गल कर रही है, दुनिया अज इस नतीजे तक पहुंची है कि भाई टेबल टॉक ही सलूशन है, जंग सलूशन नहीं है। तो बाबा फरीद 1000 साल पहले और उन्होंने किसी एलैबोरेट करिए तो वो गल जी तकरीबन इत्थे आके मुकती है। वो कमिंग बैक टू द टॉपिक मैं गल कर गया। डॉक्टर शबनम इसाक साहबा दोस्त ने साढ़े बड़े अच्छे इन्हों की ग्रिप है, इन्होंने दास्ताना के उत्ते काम किया है। तो मैं तुहाडे कोल आवांगा, मेरा ये दरखास्त है उसी तरह ये उत्ते थोड़ी जी गल करो कि मुख्तसर गल करना कि दास्तानी अदब के जिहड़ा सानू पंजाबी बयानियां है वो किस तरह नज़र तुसीं उहनूं किवें देखिया, तुसीं कोई काम किया है, थोड़ा जिहा साडे लिसनर वास्ते। हेलो, बहुत शुक्रिया ग्रुप साहब। गल बयानिए की हो रही है तो असी क्लासिक दे विच खास तौर पर जो दास्ताना की गल करने तो ਇਹਦਾ मुतालिया करदे होया मैनूं जिहड़ा औरत का किरदार है, तुसीं फैमिनिज्म की टर्म भी बड़ी सुनी होएगी, ਉਹਦਾ 5ਵਾਂ फेज़ 5ਵੀं लहर चलती पई है। और अज जिहड़ी दसिया जाता है कि सवाणी नूं किहड़ियां मंगां ने ਉਹਦੀਆਂ और किहड़ियां थुड़ां ने जिहदे उत्ते ਉਹ गल करदी है। ये गल कोई नवीं नहीं हैगी, पंजाब की सवाणी जिहड़ी है वो बड़ी जीदार रही। असी दरावड़ी दौर तो साढ़े बहुत सारे दोस्त जिहड़े ने वो खुद सानू दसदे रहे हैं कि एक औरत होंदी सी जिहड़ी साडे कुंबे की सरबराह होंदी सी, सरदार होंदी सी, वो फैसले करदी सी। अज जिहड़ी अज औरत कित्थे,
ਅਸੀਂ ਜਦੋਂ ਦਾਸਤਾਨਾ ਪੜ੍ਹਨੇ ਆ ਜਾਂ ਆਪਣਾ ਫੋਕ ਵੇਖਦੇ ਆ, ਸਾਨੂੰ ਔਰਤ ਨਜ਼ਰ ਆਉਂਦੀ ਹੈ। ਹੀਰ ਦੀ ਦਾਸਤਾਨ ਡਾਕਟਰ ਸਾਹਿਬ ਨੇ ਕਿਹਾ ਕਿ ਦਮੋਦਰ ਤੁਹਾਨੂੰ ਨਜ਼ਰ ਆਉਂਦਾ ਕਿ ਇਹਨੇ ਪਹਿਲੀ ਵਾਰ ਹੀਰ ਦੀ ਦਾਸਤਾਨ ਲਿਖੀ, ਔਰ ਉਹਦੇ ਅੰਦਰ ਉਹਦਾ ਮਜ਼ਹਬ ਨਹੀਂ ਦਿਖਾਈ ਦਿੰਦਾ ਰਾਈਟਰ ਦਾ, ਕਿਉਂਕਿ ਉਹ ਇੱਕ ਐਸਾ ਸਮਾਜ ਪੇਸ਼ ਕਰਦਾ ਹੈ ਜਿਹੜਾ ਇਨਸਾਨੀਅਤ ਦੀ ਨੀਂਹ ਧਰਦਾ। ਸਾਨੂੰ ਕਿਰਦਾਰ ਨਜ਼ਰ ਆਉਂਦਾ ਹੀਰ ਦਾ, ਜਿਹੜਾ ਕਿ ਦਮੋਦਰ ਕੋ ਟੁਰਦਾ ਹੋਇਆ ਵਾਰਿਸ ਕੋ ਪੂਰੀ ਆਬੋਤਾਬ ਨਾਲ ਇੱਕ ਤਗੜਾ ਜਾਨਦਾਰ ਕਿਰਦਾਰ ਸਾਹਮਣੇ ਆਉਂਦਾ। ਉਹ ਸਮਾਣੀ ਜਿਹੜੀ ਦਰਾਵਣਾ ਦੇ ਵੇਲੇ ਦੀ ਜਾਂ ਉਸ ਤੋਂ ਪਹਿਲੇ ਦੀ ਸਿੰਧ ਵਾਲੀ ਤਹਿਜ਼ੀਬ 'ਚ ਮੌਜੂਦ ਸੀ, ਵਾਰਿਸ ਸ਼ਾਹ ਦੇ ਲਾਸ਼ੋਰ 'ਚ ਵੀ ਮੌਜੂਦ ਸੀ। ਉਹਨੇ ਫੋਕ ਤੋਂ ਵੀ ਤਾਕਤ ਹਾਸਿਲ ਕੀਤੀ ਕਿ ਪੰਜਾਬ ਦੀ ਔਰਤ ਨੂੰ ਹੋਣਾ ਕਿਸ ਤਰ੍ਹਾਂ ਦਾ ਚਾਹੀਦਾ ਜਾਂ ਕਿਸ ਤਰ੍ਹਾਂ ਦੀ ਸੀ। ਸਾਨੂੰ ਉਹਦੀ ਜਿਹੜੀ ਪਹਿਲੀ ਝਾਕੀ ਹੈ ਉਹਦੀ ਦਲੇਰੀ ਦੀ, ਜਾਂ ਜਿਹੜਾ ਉਹ ਆਪਣਾ ਜਿਹੜਾ ਦਾਇਰਾ ਹੈ ਨਾ, ਜਿਹੜਾ ਅਸੀਂ ਕਹਿੰਦੇ ਹਾਂ ਕਿ ਐਸਾ ਤੁਹਾਡੇ ਦਾਇਰੇ ਜ਼ਾਤ ਦੇ ਇਰਦ ਗਿਰਦ ਹੁੰਦੇ ਨੇ, ਸਭ ਤੋਂ ਕਰੀਬੀ ਦਾਇਰੇ ਦੇ ਅੰਦਰ ਕਿਸੇ ਨੂੰ ਦਾਖਲ ਹੋਣ ਦਾ ਹੱਕ ਨਹੀਂ ਹੁੰਦਾ। ਉਹ ਤੁਹਾਡੀ ਪ੍ਰਾਈਵੇਸੀ ਹੈ ਔਰ ਤੁਹਾਡੀ ਹੋਂਦ ਹੈ, ਜਿਹਨੂੰ ਕਿਸੇ ਨੂੰ ਚੈਲੰਜ ਕਰਨ ਦਾ ਜਾਂ ਉਹਦੇ ਅੰਦਰ ਆਪਣੀ ਲੱਤ ਖੱਟਣ ਦਾ ਕੋਈ ਹੱਕ ਹਾਸਿਲ ਨਹੀਂ। ਰਾਂਝਾ ਆਉਂਦਾ ਆਪਣੀ ਭਾਬੀਆਂ ਦਾ ਸਤਾਇਆ ਹੋਇਆ, ਘਰੋਂ ਨਿਕਲਦਾ ਪਿੰਡੇ ਟੱਪਦਾ ਹੋਇਆ, ਤੇ ਉਹ ਆਉਂਦਾ ਤੇ ਆ ਕੇ ਹੀਰ ਦੀ ਸੇਜ ਤੇ ਸੋ ਜਾਂਦਾ। ਹੀਰ ਆਉਂਦੀ ਹੈ ਆਪਣੀ 60 ਸਹੇਲੀਆਂ ਦੇ ਨਾਲ, ਤੇ ਆ ਕੇ ਜਦੋਂ ਵੇਖਦੀ ਹੈ ਕਿ ਉਹ ਸੁੱਤਾ ਪਿਆ, ਉਸੇ ਵਕਤ ਜਿਹੜਾ ਰਿਐਕਸ਼ਨ ਹੈ ਬੜਾ ਐਬਰਪਟ ਹੈਗਾ। ਉਹ ਆ ਕੇ ਕਹਿੰਦੀ ਹੈ ਕਿ ਉਹਨੂੰ ਸਹੇਲੀਆਂ ਕਹਿੰਦੀਆਂ ਨੇ ਕਿ ਸੁੱਤਾ ਪਿਆ ਹੋਇਆ ਸੁਸਰੀ ਵਾਂਗੂ, ਉਹਨੂੰ ਤਾਂ ਕੋਈ ਨਹੀਂ ਜਗਾ ਸਕਦਾ, ਲੱਗਦਾ ਕਿ ਕਿਸੇ ਬਾਦਸ਼ਾਹ ਦਾ ਜ਼ਾਦਾ ਹੈਗਾ, ਬੜਾ ਖੂਬਸੂਰਤ ਨੌਜਵਾਨ। ਉਹ ਆਉਂਦੀ ਹੈ, ਉਹ ਕਹਿੰਦੀ ਹੈ ਕਿ ਮੈਂ ਤੇ ਧਰੂ ਕੇ ਪਲੰਗ ਤੋਂ ਚਾਹ ਸੁੱਟਾਂ, ਆਇਆ ਕਿਧਰੋਂ ਤੂੰ ਬਾਦਸ਼ਾਹ ਮੈਨੂੰ। ਯਾਨੀ ਕਿ ਉਹ ਤੇ ਕਹਿੰਦੀ ਹੈ ਕਿ ਕੋਈ ਬਾਦਸ਼ਾਹ ਜ਼ਾਦਾ ਵੀ ਹੋਵੇ ਨਾ, ਤੇ ਇਹ ਮੇਰੀ ਟੈਰੀਟਰੀ ਹੈ, ਇਹਦੇ ਅੰਦਰ ਆਉਣ ਦਾ ਉਹਨੂੰ ਹੱਕ ਨਹੀਂ ਹੈ। ਅੱਜ ਅਸੀਂ ਜਿਹੜੀ ਔਰਤ ਦੀ ਸੈਲਫ ਹੈ ਜਾਂ ਉਹਦੇ ਉੱਤੇ ਮੁਖਤਲਿਫ ਤਰ੍ਹਾਂ ਦੇ ਜਿਹੜੇ ਨਿਸ਼ਾਨੇ ਕੱਸੇ ਜਾਂਦੇ ਨੇ, ਈਵਨ ਲਿਬਾਸ ਹੋ ਗਿਆ, ਖਾਣ ਪੀਣ ਹੋ ਗਿਆ, ਮੁਆਸ਼ਰੇ ਦੇ ਵਿੱਚ ਸੜਕ ਉੱਤੇ ਟੁਰਨ ਹੋ ਗਿਆ, ਜਿਹੜੇ ਜਿਹੜੇ ਚੈਲੰਜਿਸ ਹੈਗੇ ਨੇ, ਉਹਨੂੰ ਉਸ ਜ਼ਮਾਨੇ ਦੀ ਸਵਾਣੀ ਜਿਹੜੀ ਹੈ ਚੈਲੰਜ ਕਰ ਰਹੀ ਹੈ। ਉਹ ਦੱਸਦੀ ਹੈ ਕਿ ਤੇਰੀ ਹਦੂਦ ਇੱਥੋਂ ਤੱਕ ਹੈ, ਇਸ ਤੋਂ ਅੱਗੇ ਜਿਹੜਾ ਹੈਗਾ ਹੈ ਉਹ ਵਧਣਾ ਉਹ ਤੇਰੇ ਲਈ ਖਤਰੇ ਦਾ ਬਾਇਸ ਹੈ। ਇੱਥੇ ਹੀ ਗੱਲ ਨਹੀਂ ਮੁੱਕਦੀ। ਉਹ ਤਿੰਨ ਤਰ੍ਹਾਂ ਦੇ ਜਿਹੜੇ ਤੁਸੀਂ ਕਹਿੰਦੇ ਨਾ ਸਿਸਟਮ ਨੇ, ਜੁਡੀਸ਼ਰੀ, ਰਿਲੀਜਨ ਔਰ ਪੈਟਰੀਓਲੋਜੀ, ਉਹਦੇ ਸਾਹਮਣੇ ਡਟ ਕੇ ਖਲੋਤੀ। ਜਦੋਂ ਉਹਦਾ ਰਾਂਝਾ ਜਿਹੜਾ ਉਹਦਾ ਮਨਪਸੰਦ ਵਰ ਹੈ ਉਹਨੂੰ ਦੇਣ ਤੋਂ ਇਨਕਾਰੀ ਹੁੰਦੇ ਨੇ, ਤੇ ਉਹਦਾ ਬੜਾ ਇੱਕ ਮਜ਼ੇਦਾਰ ਉਹ ਹੈ ਵੇ ਮਿਸਰਾ ਵਾਰਿਸ ਸ਼ਾਹ ਦਾ ਕਿ ਵਾਰਿਸ ਸ਼ਾਹ ਨਾ ਮੁੜਾਂ ਰੰਜੇਠੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ। ਹੁਣ ਬਾਪ ਦੇ ਬਾਪ ਦਾ ਬਾਪ, ਇਹਦੇ ਅੰਦਰ ਤਿੰਨ ਨਸਲਾਂ ਜਿਹੜੀਆਂ ਨੇ ਨਾ, ਉਹਨੇ ਸਾਹਮਣੇ ਲਿਆ ਖਿਲਾਰੀਆਂ ਨੇ ਕਿ ਜਿਹੜਾ ਨਸਲੀ ਤਾਸੁਬ ਤੁਰਿਆ ਆ ਰਿਹਾ ਨਾ, ਜਿਹੜਾ ਸਾਡੇ ਨਾਲ ਧਰੋ ਹੋ ਰਿਹਾ ਔਰਤ ਦੇ ਨਾਲ ਪੀੜ੍ਹੀਆਂ ਦਰ ਪੀੜ੍ਹੀ, ਇਹਨੂੰ ਮੈਂ ਨਹੀਂ ਮੰਨਦੀ। ਇਸ ਰੀਤ ਨੂੰ ਟੁੱਟਣਾ ਪਵੇਗਾ, ਇਹਨੂੰ ਮੈਂ ਬੰਨਾਂਗੀ, ਤੇ ਮੈਂ ਆਪਣਾ ਮਨਪਸੰਦ ਵਰ ਜਿਹੜਾ ਹੈ ਉਹ ਲੈ ਕੇ ਰਵਾਂਗੀ। ਇਹ ਕੋਈ ਨਿੱਕੀ ਜਿਹੀ ਗੱਲ ਨਹੀਂ ਸੀ। ਅੱਜ ਤੁਸੀਂ ਆਪਣੇ ਮਾਪਿਆਂ ਦੇ ਅੱਗੇ ਸਿਰਫ ਅੱਜ ਦੀ ਜਿਹੜੀ ਪੌਦ ਹੈਗੀ ਹੈ, ਇੱਕ ਨਿੱਕਾ ਜਿਹਾ ਆਪਣਾ ਤੁਸੀਂ ਕਹਿ ਲਓ ਨਾ ਜੋੜਾ ਲੈਣ ਵਾਲਾ ਵੀ ਜਿਹੜਾ ਹੁੰਦਾ ਨਾ ਕਿ ਮੈਨੂੰ ਇਹ ਜੋੜਾ ਪਸੰਦ ਹੈ ਤੇ ਮੈਨੂੰ ਇਹ ਲੈ ਦਿਓ, ਉਹਦੇ ਲਈ ਖਿਲਾਉਣਾ ਵੀ ਜਿਹੜਾ ਨਾ ਮੁਸ਼ਕਲ ਹੋ ਜਾਂਦਾ। ਤੇ ਉਹ ਜਿਹੜਾ ਜੋੜ ਹੈ ਉਹਨੂੰ ਹਾਸਲ ਕਰਨ ਲਈ ਖਲੋ ਜਾਣਾ ਬੜੀ ਵੱਡੀ ਗੱਲ ਹੈ ਉਸ ਸਮੇਂ ਦੇ ਅੰਦਰ। ਸੋ ਸਾਡੇ ਕੋਲ ਜਿਹੜਾ ਰੈਜ਼ਿਸਟੈਂਸ ਹੈ ਜਿਹੜੀ ਔਰਤ ਦੀ, ਉਹ ਕੋਈ ਨਵੀਂ ਗੱਲ ਨਹੀਂ ਹੈ, ਉਹ ਬੜੀ ਪੁਰਾਣੀ ਲੱਗੀ ਆ ਰਹੀ ਹੈ। ਦੂਸਰੀ ਦਾਸਤਾਨ ਦਾ ਮੈਂ ਹਵਾਲਾ ਦੇਣਾ ਚਾਹਾਂਗੀ ਕਿ ਅਸੀਂ ਆਖਰੀ ਦਾਸਤਾਨ ਮੰਨਦੇ ਹਾਂ ਮਿਰਜ਼ਾ ਸਾਹਿਬਾ ਦੀ। ਕਿਹਾ ਜਾਂਦਾ ਹੈ ਕਿ ਸਾਹਿਬਾ ਦਾ ਕਿਰਦਾਰ ਜਿਹੜਾ ਹੈ ਨਾ ਉਹ ਓਡਾ ਜਾਨਦਾਰ ਨਹੀਂ ਹੈ, ਉਹ ਬੜੀ ਤੋਗਲੀ ਗਈ ਔਰ ਐਸੇ ਤਰ੍ਹਾਂ ਦੀ ਕਨੀ ਗਈ, ਯਾਨੀ ਜਿਹੜਾ ਮਕਾਰੀ ਯਾਰੀ ਉਹਦੇ ਨਾਲ ਜੋੜੀ ਗਈ। ਆਖਰ ਉਹਦੇ ਪਿੱਛੇ ਕੀ ਸਬਬ ਸੀ? ਔਰਤ ਦੇ ਅੰਦਰ ਜਿਹੜਾ ਚੇਂਜ ਆ ਰਿਹਾ ਹੈ ਉਹ ਕਿਸੇ ਮਾਸ਼ਰੇ ਤੋਂ ਉਪਰੀ ਤਾਂ ਨਹੀਂ ਹੈਗੀ, ਉਹਦੀਆਂ ਜੜ੍ਹਾਂ ਐਸੇ ਵਸੇਬ ਦੇ ਅੰਦਰ ਨੇ। ਦਰਅਸਲ ਜਦੋਂ ਵਸੇਬ ਦੇ ਅੰਦਰ ਚੀਜ਼ਾਂ ਬਦਲ ਰਹੀਆਂ ਹੁੰਦੀਆਂ ਨੇ, ਅਦਬ ਵੀ ਬਦਲ ਰਿਹਾ ਹੁੰਦਾ। ਜਿੱਥੇ ਕੰਜ਼ਿਊਮਰਿਜ਼ਮ, ਪ੍ਰਾਈਵੇਟਾਈਜੇਸ਼ਨ ਦੇ ਆਉਣ ਨਾਲ ਸੋਚ ਪ੍ਰੈਗਮੈਟਿਕ ਹੋਈ, ਕਿਰਦਾਰ ਹੀ ਬਦਲ ਗਏ। ਉਹ ਹੀਰ ਜਿਹੜੀ ਉੱਥੋਂ ਟੁਰੀ ਸੀ, ਉਹ ਜਦੋਂ ਸਾਹਿਬਾ ਦੇ ਰੂਪ ਵਿੱਚ ਪੇਸ਼ ਹੁੰਦੀ ਹੈ ਤੇ ਉਹਨੂੰ ਆਪਣਾ ਮਫਾਦ ਵੇਖਣਾ ਪੈਂਦਾ, ਤੇ ਇੱਥੇ ਆ ਕੇ
ਉਹ ਖਾਸ ਤੌਰ ਤੇ ਬਹੁਤ ਹੀ ਪ੍ਰੈਕਟੀਕਲ ਹੋ ਕੇ ਤੇ ਆਪਣਾ ਫੈਸਲਾ ਜਿਹੜਾ ਹੈ ਉਹ ਉਸ ਅੰਦਾਜ਼ ਨਾਲ ਕਰਦੀ ਹੈ। ਅੰਦਾਜ਼ ਬਦਲ ਗਏ ਨੇ ਲੇਕਿਨ ਸੋਚ ਉਹਦੀ ਅੱਜ ਵੀ ਉਸ ਜ਼ਮਾਨੇ 'ਚ ਆਪਣੀ ਹੀ ਰਹੀ। ਸੋ ਦਸਤਾਨਾ ਜਿਹੜੀਆਂ ਕਹਿਣ ਦਾ ਮਕਸਦ ਸਿਰਫ ਇੰਨਾ ਹੈ ਕਿ ਜਿਹੜੀ ਅੱਜ ਅਸੀਂ ਫੈਮਿਨਿਜ਼ਮ ਦੀ ਬੜੀ ਲਹਿਰ ਦਾ ਨਾਮ ਵੀ ਸੁਣਨੇ ਆ, ਸਵਾਣੀ ਦੇ ਹੱਕ ਦੀ ਗੱਲ ਵੀ ਕਰ ਰਹੇ ਆ, ਸਾਡੇ ਪੰਜਾਬ ਦੇ ਅੰਦਰ ਔਰ ਸਾਡੇ ਅਦਬ ਦੇ ਅੰਦਰ ਉਹ ਕਈ ਹਜ਼ਾਰ ਵਰਿਆਂ ਪੁਰਾਣੀ ਹੈ। ਉਹ ਬਿਆਨੀਆਂ ਅੱਜ ਨਵਾਂ ਨਹੀਂ ਹੈ, ਉਸੇ ਪੁਰਾਣੇ ਬਿਆਨੀਏ ਨੂੰ ਅੱਜ ਨਵਾਂ ਕੀਤਾ ਜਾ ਰਿਹਾ। ਸ਼ੁਕਰੀਆ। ਡਾਕਟਰ ਸਾਹਿਬ ਦੀ ਗੱਲ ਤੋਂ ਮੈਨੂੰ ਯਾਦ ਹੈ, ਹਾਲ ਜਿੰਨੇ ਦੋਸਤ ਬੈਠੇ ਨੇ, ਭੈਣਾਂ ਜਿਹੜੀਆਂ, ਭਾਈ ਮੇਰੇ, ਜ਼ਿਆਦਾ ਅਕਸਰ ਸ਼ਾਦੀशुदा ਨੇ, ਅਗਰ ਜ਼ਿਆਦਾ ਨਹੀਂ। ਅੱਛਾ, ਤੁਸੀਂ ਮਜ਼ੇ ਦੀ ਗੱਲ ਦੇਖੋ ਕਿ ਅੱਜ 21ਵੀਂ ਸਦੀ ਦੇ ਵਿੱਚ ਮਤਲਬ ਇੱਕ ਪਾਸੇ ਵਾਰਿਸ ਸਾਹਿਬ ਦਾ ਬਿਆਨੀ ਹੈ ਜਿਹੜਾ ਹੀਰ ਨੂੰ ਪ੍ਰੈਜ਼ੈਂਟ ਕਰ ਰਿਹਾ, ਜਿਹੜਾ ਦਿਖਾ ਰਿਹਾ ਕਿ ਹੀਰ ਕਿਵੇਂ ਖੜੀ ਹੋਈ ਹੈ ਔਰ ਆਖਰ ਤੱਕ ਮਤਲਬ ਉਹ ਆਖਰ ਤੱਕ ਉਹਨੇ ਸਰੈਂਡਰ ਨਹੀਂ ਕੀਤਾ, ਉਹਦੇ ਨਾਲ ਧੋਖਾ ਹੋਇਆ। ਮਜ਼ੀਦ ਤਫਸੀਲਾਤ ਲਈ ਤੁਸੀਂ ਹੀਰਾਂ ਫਿਲਮ ਵੇਖ ਲਓ, ਪੁਰਾਣੀ ਵਿੱਚ ਪੂਰੀ ਤਫਸੀਲ ਮੌਜੂਦ ਹੈ ਕਿ ਉਹਨੇ ਹੀ ਥੱਲੇ ਨਹੀਂ ਕੀਤਾ ਔਰ ਕਿਵੇਂ ਉਹ ਦੋ ਨੰਬਰੀ ਨਾਲ ਬੋਲ ਨੇ ਕਿਹਾ ਥੱਲੇ। ਅੱਛਾ, ਅੱਜ ਦੇ ਦੌਰ ਵਿੱਚ ਦੇਖੋ ਜਿਹਦੀ ਸ਼ਾਦੀ ਹੋਈ ਹੈ, ਜ਼ਰਾ ਰਿਕਾਲ ਕਰੋ ਜਦੋਂ ਉਹਦਾ ਨਿਕਾਹ ਹੋਇਆ, 2 ਸਫ਼ੇ ਹੁੰਦੇ ਨੇ ਨਿਕਾਹਨਾਮੇ ਦੇ ਜਿਹੜੇ ਸਾਡੇ ਸਟੇਟ ਆਫ ਪਾਕਿਸਤਾਨ ਜਿਹੜੇ ਸਾਨੂੰ ਭਰਨੇ ਪੈਂਦੇ। ਦੂਜੇ ਸਫ਼ੇ ਦੇ ਉੱਤੇ ਉਹ ਟਰਮ ਐਂਡ ਕੰਡੀਸ਼ਨ ਨੇ ਜਿਹਦੇ ਤਹਿਤ ਉਹ ਬੌਂਡ ਬਣਾਇਆ ਜਾਂਦਾ ਕਿ ਇੱਕ ਔਰਤ ਜਿਹੜੀ ਹੈ ਕਬੂਲ ਕਰਦੀ ਹੈ ਮਰਦ ਨੂੰ, ਮੈਂ ਇਹਦੇ ਨਿਕਾਹ ਚਾਹੀਏ, ਮਰਦ ਉਹਨੂੰ ਲੈਂਦਾ। ਉਹਦੇ ਉੱਤੇ ਜਿਹੜੀਆਂ ਸ਼ਰਾਇਤ ਨੇ ਉਹ ਅਗਰ ਕਿਸੇ ਨੂੰ ਯਾਦ ਹੋਣਗੇ, ਕਿਸੇ ਦੇ ਜ਼ਿਹਨ 'ਚ ਹੋਣ, ਉਹਦੇ ਤੇ बड़ी बरीक सी गल है कि क्या तलाक के वक्त औरत को निकाह के वक्त औरत को तलाक का हक तफवीज़ किया गया, अगर किया गया तो किन शराइत पर? मैं ऐसे पासे आ रहा जबरदस्त चार पांच नहीं, मतलब वो बुनियादी तौर पर उस बयानीए की वो तफसील है जी वारिस शाह जी साढ़े सूफी शायर अज तक एस्टैबलिश कर दिया जी। और साढ़े मौलवी ने की किया कि अज मॉडर्न दौर भी उन्हें ये पूछने का तकल्लुफ भी नहीं किया। वो पहले सफ़ा बड़ी बरीकी बार बार टैली करके कि यार कार्ड नंबर ना गलत हो जाए, एड्रैस वगैरह। दूसरे सफ़े के उत्ते वो घर वाले भी नहीं पूछता और वो तुहाडे सामने बड़ी दिलेरी दे नाल लकीर फेर के, यानी ये बुनियादी तौर पर उस बयानीए की उन्हें फड़ के पट्टी पोच दी मौलवी ने। ये वारिस शाह एवं नहीं कहता, वारिस शाह डॉक्टर साहब ने जिक्र किया कि जिस वेले आया निकलिया घरों, अच्छा पहली रात वो मसीत आई है तो वारिस शाह ने क्या वो खूबसूरत वो तारफ कराया कि आखिरी जी लाइन जिथे मौलवी की एंट्री है, वारिस शाह मियाँ पंड झगड़े की पिछों मुला मसीत का आया है। वारिस शाह उदों मतलब वो इन्ना सुचेत से उदों जानता सी कि यार असीं अज देखो ना उन्होंने सिर पर थोड़ा जिहा चढ़ाया, असीं अज भुगत रहे हैं कि साडा बदकिस्मती नाल साडा बयानी ही उलट किया जा रहा है। सानू असीं किस अदब के, किस सकाफत के, किस कल्चर के पैरोकार हैं, कि दावेदार हैं जिहदे विच कोई इस बुनियाद पर तासुब है ही नहीं है, अगला मजहब की है, रंग नस्ल की है। और अज बदकिस्मती नाल देख लो जिहड़ा मैं तुहानूं बड़ी रीसेंट एग्जाम्पल जी मैं तुहानूं दे रहा मौलवी की, ये अज भी अज के मुशाहिदे विच भी है। बड़ा पिछे जे विमन एक्ट जिहड़ा आया बिल, जिस वेले लाहौर बड़े एहतजाज होंदे रहे तो किसी ने गल की कि यार ये की है, रौला कद है, मौलवी जिहड़े ने की इजाजत मंगते हैं, तो किसी ने बड़ा सोहना तबसरा किया, उन्हें कहा जी ये बीवियों को कुटण की इजाजत मंगते। तो ये बुनियादी तौर पर साडा बयानिया डैमेज करके ये बयानिया, और बदकिस्मती की है कि असी साड़ी तादाद ज़्यादा है, साड़ी तो मुराद है हर आम बंदा जिहड़ा खुशी खुश होंदा है, गमी परेशान होंदा है, अच्छी गल सुन के इंजॉय करता, लिटरेचर हर बंदे को चंगा लगता, उसकी रूह दे विच वसदा है। लेकिन साडा मसला की है, साडी आवाज़ शायद नीवी है, असीं डरदे हैं क्यों कि दूसरा पासे जिहड़ा है ना शिद्दत पसंद बयानियां है, ये एक्सट्रीमिज्म है, वो लाउड है, उसकी तादाद थोड़ी है, इस वजह तो सानू वो डोमीनेट कर जाता है। तो डॉक्टर साहब ने बड़ी खूबसूरत गल की, बहुत शुक्रिया। वट्टू साहब वाल मैं दोबारा जावांगा कि कहानी, क्योंकि कहानियां गल आ गई, कहानी और बयानियां ये कोई नखेड़ा है, क्योंकि जो कोई कहानी एक शायर जिवें वारिस शाह ने किस्सा लिखा, क्या वारिस शाह को पता सी इस गल का कि मैं एक खास तरह का बयानिया बिल्ड करूँ, क्योंकि वारिस शाह हर फन मौला से दुनिया का कोई मौजू नहीं है जो तो वारिस शाह ना लभे और बड़ा खूबसूरत तरीके ना लभे। क्या वारिस शाह को पता सी कि मैं कोई खास बयानिया जो वो बनाना है? मतलब इन्हों अगर आसान ऐसे करिए तो मैं पूछना ही चाह रहा कि कहानी और बयानिया ये कोई क्या फ़र्क है या एक ही लफज के दो मुख्तलिफ हैं? जी दो सवाल मेरे ख्याल नाल जुड़े हुए हैं। एक तो है कि कहानी और बयानिए च फ़र्क है,
मेरा ख्याल है डॉक्टर साहब ये इंज मेरी गल तो लग्या है कि वाक्य ਜਿਹੜੇ जुड़े हुए होंगे ने उहदे तो बयानियां लेकिन नहीं कहानी के अंदर सिर्फ वाकयात नूं मुख्तलिफ वाक्यां नूं एक अकसारता दे नाल बयान किया जाता अच्छा एक तरतीब दे नाल लेकिन हर कहानी च बयानिया नहीं हो सकता हाँ जिहड़ी कहानी दे विच बयानिया होवेगा वो ही वड्डी कहानी होवेगी कि जिस टाइम तुसी वाक्या नूं जोड़ रहे हो और गल अगे नूं टोरते पे हो लेकिन उनके चों खास थीम जिहड़ा आंदा पिया है जिहड़ा अपने टाइम के नाल डिस्कोर्स के राही अगे बयान किया जाता है तो उस बयान करने दे अमल नूं बयानिया असल च कहा जा रहा होंदा है यानी अगे दस्सण दा अमल जिहड़ा है अच्छा दूसरा है कि वारिस शाह दे की ज़हन दे विच कोई खास बयानिया मौजूद सी कि उन्हें बिल्ड दास्तान चो किवें करना है तो मेरे हिसाब से जिमें डॉक्टर शबनम होरां ने पहले गल की है ना कि दास्ताना दे विच ते ऑलरेडी एक बयानिया की सूरत सवानी की सूरत उनकी आज़ादी की सूरत फैमिनिज्म की अज टर्म नवी आई है लेकिन पिछा सारियां मौजूद ने वारिस शाह भी तो TS एलियन ने कहा सी ना कि वड्डा ज़हन माजी तो ताकत हासिल करता है वारिस शाह भी तो वड्डा ज़हन है ना जिंदे पिछे हज़ारां सालां की रवायत मौजूद सी और उस रीत दे विचों ही वारिस शाह बने अच्छा उन्होंने पिछे मैं लोक अदब वल दोबारा आवां तो साडे कोल ना एक गावन है सिठनी पता नहीं हम कई इलाकों च है कि नहीं मेरे पिंड च अज भी हैगी है कि जिसले बरात आँदी है ना जंज बूहे आँदी है तो जड़ियाँ औरतां ने वो ना उन्होंने मतलब वो एक गीत है जिंदे गालां भी कढ़ियां जांदियां बल्कि गालां भी नहीं गालां ज्यादा होंदियां ने गालां ही कढ़ियां जांदियां ने अच्छा उहदे च ना हुंदा की है कि जांजी और ਜਿਹੜਾ ਲਾੜਾ ਹੈ ਲਾੜਾ और उनके नाल दे जांजी सारे ਜਿਹੜੇ ਜਿਹੜੇ ਉਹਨਾਂ ਮਾਈਆਂ ਨੂੰ ਔਰਤਾਂ ਨੂੰ ਸਵਾਈਆਂ ਨੂੰ ਨਜ਼ਰ ਆਵਣਗੇ ਨਾ ਉਹ ਇੱਕ ਇੱਕ ਦਾ ਨਾਂ ਲੈ ਕੇ ਨਾ ਉਹਨੂੰ ਮਤਲਬ ਨਾ ਉਹਨੂੰ ਨਾ ਵੈਲਕਮ ਕੀਤਾ ਜਾਵੇਗਾ अच्छा ਇਹ ਨਾ ਮੈਨੂੰ ਮੈਂ ਆਦੀ ਫੀਲਿੰਗ ਦੱਸਣਾ ਕਿ ਸ਼ੁਰੂ ਚ ਨਿੱਕਿਆ ਹੁੰਦਿਆਂ कोई कदे सरबाला बन गया कदे इंज लेकिन जिसले उस घर वड़न लगते होंगे सन ना तो उसले पैर पिछा होंगे सन भी और गूह सागर गालों की छड़ पैंदी आई अच्छा मैनू उसले लगता सी भी ये की है अच्छा जदों लिटरेचर में पढ़दा होया या उंज ख्याल आया देखो मैरिज इंस्टीट्यूशन तो पहले ना कबायली सूरत दे विच दाड़े सारी दुनिया च हुंदे है अच्छा जदों दाड़ा हुंदा आया तो उनदे विच माल लुट्टण दे नाल औरतां भी चुकियां जांदियां सन हुण जदों औरतां चुक गया हमलावर तो मुड़ पिछे जिहड़े बैठे ने उन्हां वो एक स्यापे की सूरत दे विच अपने कथारसिस करने हुंदे सन उन्हां नूं पैड़ा गंदा और गाली के तौर पर और एक तरह फीलिंग है जिंदा इजहार है अच्छा अगर ये इजहार सानू लोक अदब या साडा पंजाबी अदब उस वेले च देंदा पिया जिसले हाले बिल्कुल परजियम वेल नहीं होया और बकायदा सूरत नहीं बनी और हज़ारां साल पहले कबायली सूरत दे विच 12 दे विच जिंदगी हैगी है तो उस वेले दे विच भी एक कथारसिस मौजूद है तो वो ताकत अगर टुरदी जिसले दास्ताना के रूप च आंदी है या सूफी कोल आंदी है तो औरत का सिंबल तो उत्थे भी मौजूद है सो वारिस शाह दे बयानिया जिहड़ा अपना चुक्या है वो उस रीत की ताकत दे विचों चुक्या है और वारिस शाह नूं वारिस शाह बनावन वाला भी ये वसेब एक कल्चर ही है और जिहड़ा रोज़ पढ़ने को मिलता है कि शेक्सपीयर है मैं तो कहांगा कि शायद शेक्सपीयर नूं कहना चाहिए कि वो वारिस शाह है बहुत शुक्रिया भट्टू साहब मैं बड़ी गल सोहनी कर दी मैं यही कहना लगा सी कि असीं आम तौर पर साडे कई जिहड़े विभाग ने वो अपने वालों बड़ी सादा जी स्टेटमेंट देंगे ने लेकिन भी ये इस जी स्टेटमेंट है ये अंदर भी थोड़े ज़हन की गुलामी मौजूद है कि मैं मेरी सारी तहकीक मेरी सारी तनकीद अगर मैं ये साबित कर लवां कि वारिस शाह जो वो शेक्सपीयर के हमपल है तो मेरी कामयाबी है मैं मिराज तक पहुँच गई क्योंकि ये गल नहीं है बिल्कुल भी तुसीं जिहड़ी गल कीती मैं मजीद अगे बतावां शेक्सपीयर अज भी हर अंग्रेज़ को उन्ना समझ नहीं आता जिन्ना वारिस साहब सारे पंजाबी को बराबर का समझ जी तुसीं असीं विच गलबात कर सकते हैं
ਇੰਤਜ਼ਾਮੀਆ ਚੱਲੀ ਕਿ ਅਸੀਂ ਆਖਰ ਦੇ ਸਵਾਲ ਹੈ ਜਾਂ ਤੁਸੀਂ ਕਰੋਗੇ? ਸਰ ਮੈਂ ਜਿਹੜੀ ਤੁਹਾਡੀ ਆਬਜ਼ਰਵੇਸ਼ਨ ਹੈ ਮੈਂ ਇੱਕ ਚੀਜ਼ ਦਾ ਕਮੈਂਟ ਕਰਨਾ ਚਾਹੁੰਦਾ। ਮੈਂ ਉਹ ਜਿਹਾ ਬੇਵਕੂਫ ਬੰਦਾ ਜਿਹਨੇ ਜਿਹੜੀ ਗੱਲ ਕੀਤੀ ਹੈ ਪਿੱਛੇ ਮੈਂ ਇੰਗਲੈਂਡ 'ਚ ਰਹਿਣਾ ਕਿ ਜੀ ਬਾਰਿਸ਼ ਦਾ ਸਾਡਾ ਪੰਜਾਬੀ ਦਾ ਸ਼ੇਕਸਪੀਅਰ ਹੈ। ਮੈਂ ਜਦੋਂ ਜੰਡਿਆਲੇ ਗਿਆ ਉੱਥੇ ਬੜੀ ਮਦਦ ਕੀਤੀ ਸੀ ਕਿ ਲਗਭਗ 1 ਘੰਟਾ ਬਾਰਿਸ਼ ਸਾਡੇ ਜਿਹੜੇ ਦੋਸਤ ਨੇ ਉਹ ਕਹਿੰਦੇ ਉਹਨਾਂ ਨੇ ਬੜੀ ਬੜੀ ਜਰਨਲਿਸਟ ਲਿਖੀ ਹੈ ਕਿ ਬਾਰਿਸ਼ ਦਾ ਕਿਤੇ ਇੰਗਲਿਸ਼ ਵਿੱਚ ਕਿਹਾ ਗਿਆ Here is not meant to be sung, it's meant to be read. You part pretty well, you guide them. So मेरे भी सादा जो कल्चर है oral culture, transmission culture to oral culture. मेरे भी बहुत बड़ी गल है कि एक वो एक्चुअली गल करना मेरे दोस्त ने उसको मतलब एक तरह एलियर कर दिया कंटेंट तो गल बिल्कुल काम कि मेरे को बड़ी दिलचस्पी है और जंजाले एक्सपीरियंस के देखना जब सुनी हुई है फर्स्ट टाइम सुनी उन्होंने मेरे साइबर सीन ने जो बिल्कुल सीन को पहले उन्होंने मुझे गर्दिश आई कि डॉक्टर as stupid girl कि you are conceding so much कि क्या है कि बारिश सादा शेक्सपियर है और तो बिल्कुल सही है मैं बैकअप करना चाहूँ कि मेरा शेक्सपियर का रिश्ता आजकल में पॉपुलेशन बना रहा है इंग्लैंड के बच्चे वो जो एलीट है जो मिडिल क्लास जो एजुकेटेड प्राइवेट एजुकेटेड कर रहे हैं उन्होंने बारिश शेक्सपियर को कहा जो शेक्सपियर के नाटक किए जाने में कोई नहीं जानता कोई वर्किंग क्लास किया कोई आम बंदा जो बारिश है ना बारिश साथ बारिश जो बारिश जो हीट सुनी भी है जो साढ़े मेरी उम्र के हिसाब नाल जो बंदा है ना मैं बचपन से इंग्लैंड का गया मैं दोबारा पंजाबी बोली सीखी है तो जो बारिश की हीट सुनी है ना वो इंग्लैंड के वर्किंग क्लास बंदे एक आम बंदे वो फीलिंग नहीं होती बारिश और बारिश की ऑडियो बहुत सॉरी ताड़ी गल इन्नी तगड़ी और जी मैं तो सिर्फ गल की है उनका एक एक्सपीरियंस तुसी पूरी जिंदगी का बयान किया है। देखो क्लासिक हुंदा ही वो है जेड़ा फोक दे विचों लोक अदब दे विचों फुटे और फिर क्लासिक दे विचों हट के लोक अदब फुटे यानी जेड़ा तुसी इंग्लिश लिटरेचर देखो तुसी पर्शियन बाकी सारे लिटरेचर एक थां ते और मेरे लिए वो सारे इतराम वाले ने साडे बुल्ले शाह दियां लैना साडे बाबियां नूं गली महल्लियां च याद ने साडे शाह हुसैन दे मिसरे अखाना वांग फिरदे ने साडे हीर दे हाफिज मियां मोहम्मद बख्श दी दास्तान आम लोग अपनी गल दे विच कोट करदे ने इनू कहंदे ने कि क्लासिक दे विचों हट के लोक अदब फुटे वो जी ताड़ी गल है ना कि आम बंदा सो साडा वारिस शाह या साडे जदों भी कोई क्लासिक बोलता है ना तो लगता ये है कि मैं पे बोलना और तो सलाम है बहुत शुक्रिया जी ਜਿਹੜੇ ਦੋਸਤ ਬਾਕੀ ਹਾਲ ਵਿੱਚ ਬੈਠੇ ਨੇ ਮੇਰੀ ਦਰਖਾਸਤ ਹੈ ਕਿ ਹੁਣ ਸਾਡੀ ਗੱਲ ਮੰਨ ਲਵੋ ਇੰਟਰਨੈਸ਼ਨਲ ਗਵਾਹੀ ਵੀ ਆ ਗਈ ਸਾਡੇ ਨਾਲ ਹੋ ਗਿਆ ਬਹੁਤ ਸ਼ੁਕਰੀਆ ਸਰ ਅਸੀਂ ਵੀ ਇਹੀ ਬਿਲਕੁਲ ਗੱਲ ਕਰ ਰਹੇ ਜੋ ਤੁਸੀਂ ਕਰ ਰਹੇ ਹੋ ਕਿ ਸ਼ੇਕਸਪੀਅਰ ਇੱਕ ਉਹਦੀ ਲਿਮਿਟਾਈਜ਼ ਹੋ ਗਿਆ ਐਲੀਟ ਕਲਾਸ ਤੱਕ ਵਾਰਿਸ ਸ਼ਾਹ ਦੀ ਕੋਈ ਲਿਮਿਟਾਈਜ਼ੇਸ਼ਨ ਨਹੀਂ ਹੈ ਪੰਜਾਬ ਦੇ ਕਿਸੇ ਪਿੰਡ ਵਿੱਚ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਕੋਈ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ ਕੋਈ ਖੇਤ 'ਚ ਹਲ ਵਾਉਂਦਾ ਬੰਦਾ ਹੈ ਉਹਦੇ ਵਾਸਤੇ ਉਹਦੇ ਇੱਕੋ ਜਿਹੇ ਮੈਨੇ ਨਹੀਂ ਔਰ ਉਹ ਮੈਨੇ ਉਹਨੂੰ ਸਮਝ ਆਉਂਦੇ ਔਰ ਕਿਸੇ ਵੀ ਲਿਟਰੇਚਰ ਦੀ ਕਿਸੇ ਪੀਸ ਆਫ ਆਰਟ ਦੀ ਸਭ ਤੋਂ ਜ਼ਿਆਦਾ ਖੂਬਸੂਰਤੀ ਇਹ ਹੈ ਕਿ ਉਹ ਆਪਣੇ ਲਿਸਨਰ ਦਾ ਆਪਣੇ ਵਿਊਅਰ ਦਾ ਇਮਤਿਹਾਨ ਨਾ ਲਵੇ ਉਹਦੇ ਅਸਾਬ ਦਾ ਇਮਤਿਹਾਨ ਨਾ ਲਵੇ ਉਹਦੇ ਸਿੱਧਾ ਇੱਥੇ ਉਹਨੂੰ ਹੋਣਾ ਚਾਹੀਦਾ ਔਰ ਇਹ ਗੱਲ ਅਸੀਂ ਦੇਖਦੇ ਕਿ ਵਾਰਿਸ ਸ਼ਾਹ ਵਿੱਚ ਹੈ। ਬਹੁਤ ਸ਼ੁਕਰੀਆ ਡਾਕਟਰ ਸ਼ਬਨਮ ਸਾਹਿਬਾ ਵੱਲ ਮੈਂ ਜਾਵਾਂਗਾ ਇਹਨਾਂ ਨੇ ਗੱਲ ਕੀਤੀ ਔਰਤ ਨੂੰ ਖਾਸ ਤੌਰ 'ਤੇ ਪਿਨ ਪੁਆਇੰਟ ਕਰਕੇ ਕਿ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡੇ ਕੋਲ ਪੰਜਾਬੀ ਬਿਆਨੀ ਹੈ ਉਹਦੇ ਵਿੱਚ ਵਾਰਿਸ ਸ਼ਾਹ ਨੇ ਹੀਰ ਦੇ ਕਰੈਕਟਰ ਨੂੰ ਲੈ ਕੇ ਤੇ ਔਰਤ ਨੂੰ ਕਿਵੇਂ ਪੇਂਟ ਕੀਤਾ ਲੇਕਿਨ ਬਾਜ਼ ਦੋਸਤ ਸਵਾਲ ਕਰਦੇ ਨੇ ਜਾਂ ਕਰ ਸਕਦੇ ਨੇ ਕਿ ਬਈ ਇਹ ਇੱਕ ਕਹਾਣੀ ਹੈ एक किस्सा है हाले तो भी बहुत सारी भीड़ होती है बहुत सारे लोग मनते नहीं कहते नहीं कि ये सिर्फ वारिस शाह ज़िंद की पैदावार है या जो वारिस शाह ने तो बल्कि उन्होंने नहीं पता कि वारिस शाह ने बहुत बाद में लिखा से उस तो पहले ये पूरा एक ट्रेंड बन गया से तो मेरा सवाल ये है कि क्या कोई अमली तौर पर भी असी ऐसी मिसाल जी है वो पेश कर सकते हैं कोई दे सकते हैं कि पंजाब की औरत ने कोई अमली तौर पर ऐसी मिसाल पेश की हुई जो कह सकें जितों पंजाबी बयानियाँ अगर हीर तो नहीं मनते तो इतों मन जी डॉक्टर साहब
ਹਾਂਜੀ, ਪੰਜਾਬ ਅੰਦਰ ਨਾ ਕਈ ਔਰਤਾਂ ਹੋਈਆਂ ਨੇ ਜਿਹੜੀਆਂ ਕਿ ਡਾਕੂਮੈਂਟ ਨਹੀਂ ਹੋ ਸਕੀਆਂ। 1857 ਦੇ ਹਵਾਲੇ ਦੇ ਨਾਲ ਵੀ ਇੱਕ ਵੈਸੇ ਅਸੀਂ ਮੁਰਾਦ ਪਤਿਆਲੇ ਦਾ, ਰਾਏ ਅਹਿਮਦ ਖਾਨ ਖਰਲ ਦਾ, ਇਹਨਾਂ ਦੇ ਨਾਂ ਬੜੇ ਸੁਣਨੇ ਆ, ਲੇਕਿਨ ਸਵਾਲ ਪੈਦਾ ਹੁੰਦਾ ਸੀ ਕਿ ਕਿਆ ਕੋਈ ਔਰਤ ਨਹੀਂ ਸੀ ਜਿਹਨੇ ਉਹਦੇ ਵਿੱਚ ਕੋਈ ਹਿੱਸਾ ਪਾਇਆ ਹੋਏਗਾ। ਉਸ ਜਿਹੜੀ ਔਰਲ ਟ੍ਰੈਡੀਸ਼ਨ ਤੋਂ ਸਾਨੂੰ ਸ਼ਵਾਹਿਦ ਮਿਲਦੇ ਨੇ ਤੇ ਵਟੂਆਂ ਦੀ ਸਵਾਣੀ ਸੀ ਗਾਮਾ ਗੱਦੋ ਕੀ, ਉਹਦੇ ਕਈ ਜਿਹੜੇ ਨੇ ਨਾ ਉਹ ਫੋਕ ਦੇ ਮਿਸਰੇ ਅੱਜ ਵੀ ਮੌਜੂਦ ਨੇ, ਔਰ ਉਹਨਾਂ ਦੇ ਟੱਬਰਾਂ ਦੇ ਕੋਲੋਂ ਜਾ ਕੇ ਪੁੱਛੋ ਤੇ ਉਹ ਕਹਿੰਦੇ ਨੇ ਹਾਂ ਔਰਤ ਮੌਜੂਦ ਸੀ। ਅਸੀਂ ਉਸ ਪਾਸੇ ਤਹਿਕੀਕ ਨਹੀਂ ਕੀਤੀ ਤੇ ਨਾ ਉਸ ਤਰ੍ਹਾਂ, ਮੇਰਾ ਖਿਆਲ ਹੈ ਕਿ ਜਿਹੜਾ ਸਾਡੇ ਅੰਦਰ ਮਰਦਾਨਾ ਮੁਆਸ਼ਰੇ ਦਾ ਇੱਕ ਖਾਸ ਤਰ੍ਹਾਂ ਦਾ ਅਪਰ ਹੈਂਡ ਰਿਹਾ, ਉਹਨੇ ਉਹ ਚੀਜ਼ਾਂ ਉਸ ਤਰ੍ਹਾਂ ਸਾਹਮਣੇ ਨਹੀਂ ਆਉਣ ਦਿੱਤੀਆਂ। ਇਸ ਤੋਂ ਇਲਾਵਾ ਤੁਸੀਂ ਜਦੋਂ ਸੋਵੀਅਤ ਯੂਨੀਅਨ ਜਦੋਂ ਟੁੱਟੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਇੰਡੀਅਨਸ ਹੈਗੇ ਸਨ, ਜਿਹੜੇ ਅਸੀਂ ਲੋਕ ਉਹਨਾਂ 'ਚ ਸ਼ਾਮਿਲ ਹੈਗੇ ਹਾਂ, ਉਹਨਾਂ ਨੇ ਇੱਥੋਂ ਫਰਾਰ ਦੀਆਂ ਰਾਹਾਂ ਵੀ ਇਖਤਿਆਰ ਕੀਤੀਆਂ ਕਿਉਂਕਿ ਘੇਰਾ ਤੰਗ ਹੋ ਗਿਆ ਸੀ। ਜਿਹੜੇ ਲੋਕ ਕਮਿਊਨਿਸਟ ਪਾਰਟੀ ਦੇ ਨਾਲ ਸਨ ਉਹ ਦੂਸਰੇ ਸਨ। ਉਹ ਜਦੋਂ ਮਨੀਲਾ ਦੇ ਅੰਦਰ ਅਮਰੀਕਾ ਜਾਣ ਦੇ ਲਈ ਉਹਨਾਂ ਦੇ ਫਸਟ ਪੜਾਅ ਹੁੰਦਾ ਸੀ ਤੇ ਉਸ ਤੋਂ ਫਿਰ 6 ਮਹੀਨੇ ਰਹਿ ਕੇ ਉਹਨਾਂ ਨੂੰ ਮਿਲ ਜਾਂਦੀ ਸੀ ਨੈਸ਼ਨੈਲਿਟੀ ਅਮਰੀਕਾ ਦੀ, ਤੇ ਉੱਥੇ ਰਹਿਣਾ ਜ਼ਰੂਰੀ ਹੁੰਦਾ ਸੀ। ਇੱਥੋਂ ਹੀ ਜਿਹੜੇ ਨੇ ਬਹੁਤ ਸਾਰੇ ਸਾਡੇ ਜਿਹੜੇ ਸਿੱਖ ਘਰਾਣੇ ਸਨ ਉਹ ਉੱਥੇ ਗਏ। ਉਹਦੇ ਵਿੱਚੋਂ ਹੀ ਕਿਹਾ ਜਾਂਦਾ ਹੈ ਕਿ ਗੁਲਾਬ ਕੌਰ ਦਾ ਵੀ ਇੱਕ ਘਰਾਣਾ ਸੀ, ਉਹ ਨਾ ਉੱਥੇ ਗਿਆ ਤੇ ਉਹ ਆਮ ਦੀ ਸਮਾਣੀ ਸੀ ਜਿਵੇਂ ਘਰੇਲੂ ਔਰਤਾਂ ਹੁੰਦੀਆਂ ਨੇ ਘਰ ਗ੍ਰਸਤੀ ਚਲਾਉਣ ਵਾਲੀਆਂ। ਉਹਦਾ ਬੰਦਾ ਜਿਹੜਾ ਹੈਗਾ ਹੈ ਉੱਥੇ ਜਾ ਕੇ ਉਹਨੇ ਨਾ ਇਸ ਪਾਰਟੀ ਦੇ ਅੰਦਰ ਸ਼ਿਰਕਤ ਜੁਆਇਨ ਕੀਤੀ ਤੇ ਉਹ ਇਹਨਾਂ ਜਿਹੜੇ ਗਦਰੀ ਬਾਬਿਆਂ ਦਾ ਅਸੀਂ ਨਾਂ ਸੁਣਦੇ ਹਾਂ ਤੇ ਉਹ ਉਹਨਾਂ ਦੇ ਅਸਰ ਹੇਠ ਆਇਆ। ਇਹਨਾਂ ਨੇ ਕਿਹਾ ਕਿ ਕਿਉਂ ਨਾ ਇੱਥੋਂ ਫਰਾਰ ਦੀ ਬਜਾਏ ਕਿ ਅਸੀਂ ਅਮਰੀਕਾ ਜਾ ਕੇ ਸੈਟਲ ਹੋਈਏ, ਅਸੀਂ ਵਾਪਸ ਜਾਈਏ ਆਪਣੇ ਦੇਸ਼। ਤੇ ਜਿਹੜੀ ਗੁਲਾਮੀ ਦੀ ਸੋਚ ਹੈਗੀ ਹੈ ਨਾ ਅਸਲ ਦੇ ਵਿੱਚ ਉਹਦੇ 'ਚੋਂ ਆਜ਼ਾਦ ਹੋਣਾ ਬੜਾ ਜ਼ਰੂਰੀ ਹੈ, ਜਿਹੜੀ ਸਾਨੂੰ ਜਕੜਬੰਦ ਕਰ ਰਹੀ ਹੈ। ਇਹ ਲੋਕ ਫਿਰ ਵਾਪਸ ਆਏ, ਮੁਖਤਲਿਫ ਮੁਲਕਾਂ ਦੇ ਅੰਦਰ ਇਹਨਾਂ ਦੇ ਹੁੰਦੇ ਸਨ ਖਾਸ ਤੌਰ 'ਤੇ ਸੋਜਵਾਨ ਜਿਹੜੇ ਕਿ ਲੋਕਾਂ ਨੂੰ ਇਕੱਠਾ ਕਰਦੇ ਸਨ। ਗੁਲਾਬ ਕੌਰ ਦੇ ਬੰਦੇ ਨੇ ਜਿਹੜਾ ਦਾਅਵਾ ਕੀਤਾ ਸੀ ਕਿ ਮੈਂ ਵਾਪਸ ਜਾਵਾਂਗਾ, ਐਨ ਮੌਕੇ 'ਤੇ ਆ ਕੇ ਔਰ ਤੋਂ ਫਿਰ ਗਿਆ ਸੀ। ਚੂੰਕਿ ਇਹ ਸ਼ਿਰਕਤ ਸ਼ਰੀਕ ਹੁੰਦੀ ਰਹੀ, ਉਹ ਸੁਣਦੀ ਰਹਿੰਦੀ ਸੀ। ਤੁਸੀਂ ਜਿਵੇਂ ਮਾਂ ਪੜ੍ਹਿਆ ਹੋਏਗਾ ਗੋਰਕੀ ਦਾ ਕਿ ਉਹ ਮਾਂ ਜਿਹੜੀ ਕਿਵੇਂ ਸ਼ਮੂਲੀਅਤ ਕਰਦੀ ਹੈ ਉਸ ਰੈਜ਼ਿਸਟੈਂਸ ਦੇ ਅੰਦਰ, ਹਾਲਾਂਕਿ ਉਹ ਨਾ ਪੜ੍ਹੀ ਲਿਖੀ ਔਰਤ ਹੁੰਦੀ ਹੈ ਔਰ ਸਿਰਫ ਸੁਣਦੀ ਹੁੰਦੀ ਹੈ ਉਹਨਾਂ ਮੀਟਿੰਗਸ ਨੂੰ। ਗੁਲਾਬ ਕੌਰ ਵੀ ਜਿਹੜੀ ਸੀ ਨਾ ਉਹਨੇ ਸਾਰਾ ਕੁਝ ਸੁਣਿਆ ਹੋਇਆ ਸੀ ਔਰ ਇਹਨਾਂ ਦੀ ਜਿਹੜੀ ਦੇਖਭਾਲ ਉਹ ਕਰਦੀ ਹੁੰਦੀ ਸੀ। ਉਹ ਇੰਨੀ ਐਨਲਾਈਟਨਡ ਹੋਈ ਸੀ ਕਿ ਉਹਨੇ ਆਪਣੇ ਬੰਦੇ ਦੇ ਕੋਲ ਆਪ ਮੰਨ ਲਏ। ਉਹਨੇ ਕਿਹਾ ਕਿ ਤੂੰ ਇੱਥੇ ਰਹਿ, ਮੈਂ ਵਾਪਸ ਜਾਵਾਂਗੀ। ਉਹ ਸਵਾਣੀ ਦੀ ਜਿਹੜੀ ਜਦੋਜਹਿਦ ਸੀ ਉੱਥੋਂ ਸ਼ੁਰੂ ਹੋਈ। ਉਹ ਵਾਪਸ ਆਈ, ਉਹਦੇ ਬਾਰੇ ਪੂਰੇ ਸ਼ਵਾਹਿਦ ਮੌਜੂਦ ਨੇ, ਉਹਦੇ ਉੱਤੇ ਕਈ ਨਾਵਲ ਵੀ ਲਿਖੇ ਗਏ, ਸ਼ਾਇਰੀ ਵੀ ਹੋਈ ਹੈ ਤੇ ਉਹਦੇ ਉੱਤੇ ਹੁਣ ਜਿਹੜੀ ਹੈ ਨਾ ਕਾਫੀ ਰਿਸਰਚ ਜਿਹੜੀ ਹੈ ਉਹ ਹੋ ਚੁੱਕੀ ਔਰ ਸਾਹਮਣੇ ਆ ਰਹੀ ਹੈ। ਉਹ ਸਵਾਣੀ ਜਿਹੜੀ ਹੈਗੀ ਉਹਨੇ ਜੇਲਾਂ ਵੀ ਕੱਟੀਆਂ ਨੇ, ਉਹਨੇ ਮਾਰਾਂ ਵੀ ਖਾਧੀਆਂ ਨੇ। ਇੱਕ ਆਮ ਸਵਾਣੀ ਜਿਹੜੀ ਅੱਜ ਵੀ ਆਪਣੀ ਆਜ਼ਾਦੀ ਦੀ ਆਵਾਜ਼ ਬਣ ਕੇ ਨਾ ਸਾਡੇ ਕੋਲ ਮੌਜੂਦ ਹੈ ਔਰ ਤਾਰੀਖ ਦਾ ਜੀਤਾ ਜਾਗਦਾ ਸਬੂਤ ਹੈਗਾ ਹੈ। ਅਸੀਂ ਸਿਰਫ ਦਾਸਤਾਨੀ ਗੱਲ ਨਹੀਂ ਕੀਤੀ, ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਖੂਨ ਖਮੀਰ ਦੇ ਅੰਦਰ ਹੈਗੀਆਂ ਨੇ ਔਰ ਇਹਦੀਆਂ ਮਿਸਾਲਾਂ ਤੁਹਾਨੂੰ ਅੱਜ ਵੀ ਮਿਲ ਸਕਦੀਆਂ ਨੇ ਔਰ ਨਜ਼ਰ ਆਉਂਦੀਆਂ ਰਹਿਣਗੀਆਂ। बस आखिरी 2 सवाल भट्टू साहब को मेरे ने और दोनों इकट्ठे पुछ लेने क्योंकि मिलते जुलते नहीं कि अज जो असी कह रहे पंजाबी जानी 2 मैनू जवाब देने ने। एक कि क्या जोड़े अजोके जी के मिसाल लोकली और ग्लोबली इन्हों साडा बयानिया क्या अड्रैस करना। पहले तो ये कि साडा जो मुकामी बंदा है पंजाब का जी है जोड़ा, क्या वो अंदर की गल वो मसाइल वो रोज़मर्रा के है मसले नहीं तो बड़ा तो तद ही बनेगा ना जो वो मेरी गल करेगा। क्या अज दे साडा जिहड़ा बयानिया असी इस्टैबलिश करने की कोशिश कर रहे हैं उहदे च एक गुंजाइश मौजूद है। एक तो आलमगीरीत दे नाल चल सकता, ग्लोबली की हो रहा है, दुनिया च की हो रहा है, दुनिया के मौजूद जिहड़े ने उन्होंने सामभ सकता है। दूजा ये कि वो जिहड़ा मुकामी जी है ਉਹਦੀ क्या वो कोई तर्जमानी कर सकता है। ये 2 ने, इन्हों का जवाब इस तो बाद असी मेरा ख्याल पहला सवाल सी कि अज दे अगर मैं एक ग्लोबल सूरत के नाल गल की और एक असी अपने मुल्की या पंजाब के हवाले दे नाल गल कर लेंगे। जिहड़ा
एक चीज़ ਅਸੀਂ ਸ਼ੁਰੂ ਦੀ ਕਹੀ ਜਾਂਦੇ ਹਾਂ ਕਿ ਉਹ ਅਦਬ ਜਾਂ ਉਹ ਕਲਾਸਿਕ ਜਾਂ ਉਹ ਫੋਕ ਦੀ ਸੂਰਤ ਪੂਰੀ ਬਣਦੀ ਨਹੀਂ ਹੈਗੀ ਜਿਹੜੀ ਬੰਦੇ ਦੇ ਨਾਲ ਟੁਰੇ ਨਾ। ਹੁਣ ਅਗਰ ਇਸ ਸਵਾਲ ਦਾ ਜਵਾਬ ਨਾ ਕਰੀਏ ਤਾਂ ਇਹਦਾ ਮਤਲਬ ਹੈ ਕਿ ਹੁਣ ਤੱਕ ਦੀਆਂ ਸਾਰੀਆਂ ਕੀਤੀਆਂ ਹੋਈਆਂ ਗੱਲਾਂ ਹੀ ਗਈਆਂ, ਇਹ ਤਾਂ ਨਹੀਂ। मैं हाँ अच्छा पूछ रहा बात मैं कह रहा कि किवें नहीं हाँ अच्छा दूजी गल है मतलब मैं तुहाडे सामने ना एक मिसाल रखना कि साडे कोल ना लोक कहानी दी सूरत है भी निक्किया हुंदियां ना सानू वट के सुना देने चिड़ी ਕਾਂ ਦੀ कहानी एक सी बादशाह है। अच्छा अगर उन्होंने कहानियां दे ना असी कोई 3 पोर्शन च उन्होंने वंडीए तो मेरे हिसाब च एक बनदियां ने परी कहानियां ਜਿਹੜੀਆਂ एक सी बादशाह तो शुरू होवन दियां उनदे च कोई दे होवेगा ਜਿਹੜਾ ਆਵੇਗਾ ਕਿਸੇ ਪਿੰਡ ਦੇ ਵਿੱਚ ਉਸ ਰਿਆਸਤ ਦੇ ਵਿੱਚ ਉੱਥੋਂ ਆ ਕੇ ਉੱਥੋਂ ਦੀਆਂ ਰੋਟੀਆਂ ਖਾ ਜਾਵੇਗਾ, ਬੰਦੇ ਖਾ ਜਾਵੇਗਾ ਜਾਂ ਸ਼ਹਿਜ਼ਾਦੀ ਨੂੰ ਹੀ ਗਵਾਹ ਕਰਕੇ ਲੈ ਜਾਵੇਗਾ। ਅੱਛਾ ਉਸ ਤੋਂ ਬਾਅਦ ਇਹ ਹੈ ਕਿ ਮੁੜ ਬਾਦਸ਼ਾਹ ਪਰੇਸ਼ਾਨ ਹੋਵੇਗਾ, ਫਿਰ ਕੋਈ ਸ਼ਹਿਜ਼ਾਦਾ ਕੋਈ ਲੱਕੜਹਾਰਾ ਕੋਈ ਇੰਜ ਦਾ ਬੰਦਾ ਇੱਕ ਜਾਵੇਗਾ ਜਿਹੜਾ ਕਈ ਮੁਸ਼ਕਲਾਂ ਤੋਂ ਲੰਘ ਕੇ ਉਸ ਦੇ ਨੂੰ ਮਾਰ ਕੇ ਸ਼ਹਿਜ਼ਾਦੀ ਨੂੰ ਵਾਪਸ ਲਿਆਵੇਗਾ। अच्छा हम इस कहानी को अगर असी इस सूरत च रखीए कि ये दे अज का डॉलर है, एक दे पेट्रोल की कीमत है और मैं एक उस्ताद हाँ यूनिवर्सिटी का तो मेरी तनख्वाह वो शहजादी है जिन्हों चौथी 5वीं तारीख को दे लै जाता और बाकी है साडा कलैक्टिव अनकॉन्शियसनैस जिन्होंने असीं कहने हैं ना, बाकी हुंदा है कि असीं सारे बैठे ना रोज़ भावें वो मुसल्ले के उत्ते दुआ हो गए तो भावें स्ट्रीट पावर हो गई भावें वो शऊर बदारी दी तकरीरां होवन, उन्हां सारी गल एक हुंदी है कि कोई तो कजिया बंदा आवे जिहड़ा सानूं पैरां ते खलवावे, वो शहजादा या लकड़हारा समझ लो जिन्हें जाके लियावना है। उहदे च असां कई धोखे खाधे 47 तो हुण तक, कदे किसी नूं शहजादा समझिया वोट पाए वो शहजादी नूं होर अगले दिन दे आया कदे असीं किसी नूं समझिया वो सारियां सूरतां साडे सामने ने। मेरी गल करन दा मकसद असल है कि ये ट्रेनिंग ना साडी मुੱਢੋਂ ही हुंदी पई हुंदी है, यानी असी सारे बाल उस वेले उस शहजादी और उस शहजादी नूं आज़ाद कराउण वाले बंदे दे नाल हुंदे हैं। साडे चों शायद ही कोई एक होवे जिहड़ा उस वक्त वेले दे नाल होवे। दूजा जिहड़ियां साड़ियां ना जनौर कहानियां ने जिवें चिड़ी ਕਾਂ ਦੀ कहानी है, इस तरह दी होर सारियां कहानियां निक्कियां हुंदियां सुनते रहे। चिड़ी ਕਾਂ ਦੀ कहानी वेखो कि एक चिड़ी और ਕਾਂ रलते ना खिचड़ी पकाउण दा फैसला करते हैं। चिड़ी जाके ना मूंग का दाना लियादी चावल लियादी चुंझ च पानी लियादी जदों खिचड़ी बन जाती ਕਾਂ खा जाता। अच्छा हम असी सारे ना चिड़ी के कोलों खुशी हुई उस खिचड़ी के नाल अपनी ट्रैजेडी फील करते सन। अच्छा हुण ये ग्रूमिंग कित्थे लैके गई सानू इस हद तक पता है, अलामत इस हद तक बन गई कि मैं तुहानू या तुहाडे च कोई बंदा मैनू ਕਾਂ आखेगा ना तो मैं लड़ पवांगा। असी चिड़ी की अलामत के लिए साडे गीत भी ने, बाबल असी चिड़ियां दा चंबा ठीक है कई होर, लेकिन ਕਾਂ नाल मोहब्बत कोई भी ना करेगा। सो ये वो ट्रेनिंग है। तीसरा है साड़ियाँ लोक कहानियां दे विच ना देसी रूप हीरोज़ का, दुल्ला भट्टी है, अहमद खान खरल है, मुराद फतेहान है, बालक भट्टू है, जैमल फत्ता है, कई किरदार ने। अच्छा वो सारे भी किरदार कई लोग उन्होंने कम ख्याली सन या नहीं जो भी है, लेकिन वो सारे किरदार वो ने ਜਿਹੜੇ ਸਾਨੂੰ ਜਬਰੂ ਨਾਲੀ ਨਿਜ਼ਾਮ द्वारा एक ਮੈਨੂੰ ਇਹ ਸਿਖਾਉਂਦੇ ਨੇ कि वड्डी तो वड्डी ताकत अगे खलो के मर जा वड्डा होंदा है। एक कपड़े का करदा पिया एक दूजे च बार्टर सिस्टम च उन्हां बदला लेना सी। जदों पूरा एक मंडी का कॉन्सैप्ट आ गया अंग्रेज़ दे नाल कोलोनाइजर दे नाल, उस तो बाद लोकल यूनिट टुट गए, कबीले खत्म हो गए तो जिंदे कोल जिहड़ा काम सी वो जात बन गई तो वो चौधर ने लफज कमी दे दिता। सो ये सारिया शैवां साडे उस लोकल जिहड़ी सूरत दे विच बयानियां है ना, एक पासों तो ये सानू अज भी खलवांदा है और वो सारी शै जे असीं कल्चर ते बोली नाल जुड़ीए तां। अच्छा दूजे पासे ग्लोबल सूरत का जिहड़ा सवाल सी, इस वेले मेरा ख्याल है पूरी दुनिया सब तो वड्डा सवाल जिहड़ा है क्लाइमेट चेंज का है। मेरे वेखण च ना एक वेला सी रोटी ਦਾ ਵੱਡਾ ਮਸਲਾ ਸੀ। मैं समझना हुण जे साह आवेगा तो रोटी कमावांगे ना। लाहौर की जिहड़ी सूरत है
ਔਰ ਬਾਕੀ ਸ਼ਹਿਰਾਂ ਦੇ ਵੀ ਸਾਨੂੰ ਸਾਹ ਲੈਣਾ ਔਖਾ ਹੋਇਆ ਹੈ। ਅੱਛਾ, ਹੁਣ ਸਾਡਾ ਲੋਕ ਅਦਬ ਤੋਂ ਲੈ ਕੇ ਸਾਡੇ ਮਾਡਰਨ ਸ਼ਾਇਰ ਤੱਕ ਹਰ ਬੰਦਾ ਜਿਹੜਾ ਹੈ ਉਹ ਕਲਚਰ ਔਰ ਫਿਤਰਤ ਦੇ ਨਾਲ ਜੁੜਨ ਦਾ ਹਰ ਬੰਦਾ ਗੱਲ ਕਰਦਾ ਪਿਆ। ਰੁੱਖ ਸਾਡੇ ਮਾਪੇ, ਸ਼ਿਵ ਦੀ ਪੂਰਾ ਮਫਹੂਮ ਤੁਹਾਡੇ ਸਾਹਮਣੇ ਹੈ ਕਿ ਰੁੱਖ ਬਾਪ ਨੇ, ਰੁੱਖ ਮਾਵਾਂ ਨੇ ਸਾਡੀਆਂ। ਅਸੀਂ ਉਹ ਰੁੱਖ ਵੱਡੇ, ਅਸੀਂ ਉਹ ਰੁੱਖ ਲਿਆ ਤੇ ਲਾਏ ਜਿਹੜੇ ਸਾਡੀ ਧਰਤੀ ਦੇ ਰੁੱਖ ਹੀ ਨਹੀਂ ਸਨ। ਬਦਲੇ 'ਚ ਐਲਰਜੀ ਲਈ ਅਸੀਂ ਮਾਡਲ ਟਾਊਨ ਪਾਰਕ ਦੇ ਅੰਦਰ ਬੜਾ ਸੋਹਣਾ ਫੁੱਲਾਂ ਨਾਲ ਲੱਗਦਾ ਹੈ, ਪਰ ਸ਼ਾਇਦ ਹੀ ਕਿਸੇ ਰੁੱਖ ਉੱਤੇ ਤੁਸੀਂ ਕਿਸੇ ਪੱਖੂ ਦਾ, ਕਿਸੇ ਪਰਿੰਦੇ ਦਾ ਆਲ ਨਾ ਵੇਖਿਆ ਹੋਵੇ। ਅਸੀਂ ਆਲੀਆਂ ਟਾਹਲੀਆਂ ਉੱਤੇ ਆਲ ਨੇ ਭਰੇ ਹੋਏ ਅੱਜ ਵੀ ਵੇ ਨੇ। ਉਹ ਜਿਹੜੇ ਸਾਡੇ ਪਰਿੰਦਿਆਂ ਨੂੰ ਉਹ ਰੁੱਖ ਉਹ ਗੈਸ ਨਹੀਂ ਦੇ ਸਕਦੇ ਕਿ ਉਹ ਆਪਦੇ ਬਾਲ ਉੱਤੇ ਸਾਂਭਣ, ਅਸੀਂ ਉਹ ਬਾਲ ਲੈ ਕੇ ਉਹਨਾਂ ਰੁੱਖਾਂ ਦੇ ਹੇਠ ਫਿਰਨੇ ਆ ਤੇ ਸ਼ੌਕ ਨਾਲ ਲਾਦੇ ਫਿਰਨੇ। ਅਸੀਂ ਦੂਜੇ ਪਾਸੇ ਸਾਡਾ ਜਿਹੜਾ ਮੈਂ ਐਗਰੇਰੀਅਨ ਕਿਸਾਨ ਦਾ ਪੁੱਤਰ ਆ, ਅਸੀਂ ਜਿੰਨਾ ਪੈਸਟੀਸਾਈਡ ਦਾ ਯੂਜ਼ ਕੀਤਾ ਹੈ ਹਰ ਪਾਸੇ, ਉਸ ਪੈਸਟੀਸਾਈਡ ਔਰ ਨਵੀਂ ਆਉਣ ਵਾਲੀ ਮਸ਼ੀਨਰੀ ਨੇ ਜੋ ਤਬਾਹੀ ਫੇਰੀ ਹੈ, ਉਹ ਨਾੜ ਸਾੜਨ ਵਾਲੀ ਸੂਰਤ ਤੋਂ ਲੈ ਕੇ ਉਹਨਾਂ ਕੀੜਿਆਂ ਨੂੰ ਮਾਰਨ ਤੱਕ, ਔਰ ਉਹਦੇ ਨਾਲ ਸਾਰਾ ਕਲਾਈਮੇਟ ਦਾ ਚੇਂਜ, ਇਹ ਸਾਰਾ ਸਾਡਾ ਕੋਈ ਸ਼ਹਿਰ ਐਸਾ ਨਹੀਂ ਹੈਗਾ ਜਿਹਦੇ ਕੋਲ ਰੁੱਖ ਦੀ ਅਲਾਮਤ ਨਾ ਹੋਵੇ, ਜਿਹਦੇ ਕੋਲ ਪਰਿੰਦੇ ਦੀ ਅਲਾਮਤ ਨਾ ਹੋਵੇ, ਜਿਹਦੇ ਕੋਲ ਦਰਿਆ ਦੀ ਅਲਾਮਤ ਨਾ ਹੋਵੇ। ਔਰ ਅਲਾਮਤ ਮਾਨੀ ਜਿਹੜਾ ਹੈ ਨਾ, ਉਹ ਬੋਲੀ ਔਰ ਅਲਾਮਤ ਬੰਦੇ ਨੂੰ ਮਾਨੀ ਦਿੰਦੀ ਹੈ ਜ਼ਿੰਦਗੀ ਦੇ ਜੀਵਨ ਦੀ, ਔਰ ਉਹ ਸਾਡੇ ਅਦਬ ਵਿੱਚ ਮੌਜੂਦ ਹੈ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ।